ਚਾਈਨਾ ਨੇ ਜਿਹੜੇ ਕਾਊਂਟਰ ਟੈਰਿਫ ਲਾਏ ਆ, ਜਿਹਦੇ ਨਾਲ ਚਾਈਨਾ ਦੇ ਟੋਟਲ ਟੈਰਿਫ ਜਿਹੜੇ 125% ਹੋ ਗਿਆ ਯੂਐਸ ਦੇ ਪ੍ਰੋਡਕਟਸ ਦੇ ਉੱਤੇ ਜੀ। ਜਿਹੜਾ ਯੂਐਸ ਦੇ ਟੈਰਿਫ ਨੇ ਉਹ 145%, 145% ਜਿਹੜੇ ਆ ਉਹ ਪਹੁੰਚ ਗਏ ਹੋਏ ਆ। ਚਾਈਨਾ ਇਸ ਤਰੀਕੇ ਨਾਲ ਕਹਿ ਰਿਹਾ ਵੀ ਜੋ ਯੂਐਸ ਨੇ ਕਰਨਾ ਸੀ ਉਹ ਕਰ ਲਿਆ, ਇਹ ਤੋਂ ਬਾਅਦ ਉਹ ਕੁਝ ਨਹੀਂ ਕਰ ਸਕਦਾ, ਤੇ ਜੇ ਉਹ ਕੁਝ ਕਰਦਾ ਵੀ ਹੈ ਤਾਂ ਉਹਦਾ ਕੋਈ ਇਫੈਕਟ, ਕੋਈ ਅਸਰ ਨਹੀਂ ਹੋ। ਇੱਕ ਤਰ੍ਹਾਂ ਦੀ ਇਟਸ ਲਾਈਕ ਮਤਲਬ ਕਾਮੇਡੀ। ਜਿਹੜੀ ਅਮਰੀਕਨ ਬੋਲੇਗਾ ਅਸੀਂ ਉਹਨੂੰ ਟੱਕਰ ਦੇ ਸਕਦੇ ਹਾਂ, ਤੇ ਅਸੀਂ ਉਹ ਦੇ ਰਹੇ ਹਾਂ ਕਿ ਟਿਲ ਦਾ ਐਂਡ ਅਸੀਂ ਇਸ ਜਿਹੜੀ ਅਪਰੋਚ ਆ ਅਮਰੀਕਾ ਦੀ ਉਹਨੂੰ ਫਾਈਟ ਬੈਕ ਕਰਾਂਗੇ। ਜੇ ਅਮਰੀਕਾ ਝੁਕਦਾ ਤਾਂ ਇਹ ਅਮਰੀਕਾ ਦੇ ਲਈ ਬਹੁਤ ਹੀ ਜ਼ਿਆਦਾ ਨੁਕਸਾਨ ਵਾਲੀ ਗੱਲ ਹੋਣੀ ਹੈ। ਜੇ ਅਮਰੀਕਾ ਚਾਈਨਾ ਨੂੰ ਇਸ ਵਾਰ ਨਹੀਂ ਝੁਕਾ ਸਕਿਆ ਆਪਣੇ ਸਾਹਮਣੇ, ਕਿਉਂਕਿ ਇਹ ਆਲ ਆਊਟ ਅਟੈਕ ਆ। ਇੰਡੀਆ ਤੇ ਯੂਐਸ ਦਾ ਜਿਹੜਾ ਟ੍ਰੇਡ ਆ ਉਹਨੂੰ 500 ਬਿਲੀਅਨ 2030 ਤੱਕ ਕਰਨ ਦਾ ਜਿਹੜਾ ਟਾਰਗੇਟ ਆ, ਪਰ ਉਹਨੇ ਕਿਹਾ ਵੀ ਕੋਈ ਵੀ ਨੈਗੋਸ਼ੀਏਸ਼ਨ ਜਿਹੜੀ ਆ ਉਹ ਗਨ ਪੁਆਇੰਟ ਦੇ ਉੱਤੇ ਜਾਂ ਅੰਡਰ ਪ੍ਰੈਸ਼ਰ ਜਿਹੜੀ ਆ ਉਹ ਇੰਡੀਆ ਐਕਸੈਪਟ ਨਹੀਂ ਕਰੂਗਾ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ TV84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ, ਤੇ ਡਾਕਟਰ ਅਮਰਜੀਤ ਸਿੰਘ ਹੋਰਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੇਰੇ ਨਾਲ ਸਰਦਾਰ ਸੁਖਵਿੰਦਰ ਸਿੰਘ ਇਸ ਵਕਤ ਜੁੜੇ ਆ ਟੋਰਾਂਟੋ ਤੋਂ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਅੱਜ ਅਸੀਂ 11 ਅਪ੍ਰੈਲ 2025 ਤੇ ਨਾਨਕਸ਼ਾਹੀ ਸੰਮਤ 557 ਦਾ ਜਿਹੜਾ ਹੈ 29 ਚੇਤ ਦਾ ਦਿਨ ਬਣਦਾ ਹੈ, ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਤੇ ਬੀਤੀ ਕੱਲ ਜਾਂ ਬੀਤੇ 24 ਘੰਟੇ ਦੀਆਂ ਜਿਹੜੀਆਂ ਅਹਿਮ ਡਿਵੈਲਪਮੈਂਟਸ ਹੈਗੀਆਂ ਨੇ, ਅਸੀਂ ਸਿੱਖ ਨਜ਼ਰੀਏ ਤੋਂ ਜਿਵੇਂ ਡੇਲੀ ਬੇਸਿਸ ਦੇ ਉੱਤੇ ਡਾਕਟਰ ਅਮਰਜੀਤ ਸਿੰਘ ਹੋਰੀ ਡਿਸਕਸ ਕਰਦੇ ਆ, ਜਿਹੜੇ ਟੌਪਿਕਸ ਹੁੰਦੇ ਆ ਜਾਂ ਜਿਹੜੀਆਂ ਅਹਿਮ ਡਿਵੈਲਪਮੈਂਟਸ ਹੁੰਦੀਆਂ ਨੇ, ਅਸੀਂ ਅੱਜ ਉਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਪਹਿਲਾ ਟੌਪਿਕ ਜੇ ਅਸੀਂ ਮਿਥਣਾ ਹੋਵੇ, ਜਿਹੜੀ ਬੀਤੇ ਦਿਨਾਂ ਦੇ ਵਿੱਚ ਜਿਹੜੀ ਟ੍ਰੇਡ ਵਾਰਫੇਅਰ ਚੱਲ ਰਹੀ ਹੈ, ਟ੍ਰੇਡ ਟੈਰਿਫਸ ਨੂੰ ਲੈ ਕੇ, ਖਾਸ ਤੌਰ ਤੇ ਜਦੋਂ ਤੋਂ ਪ੍ਰਧਾਨ ਟਰੰਪ ਅਮਰੀਕਾ ਦੇ ਪ੍ਰਧਾਨ ਬਣੇ ਆ ਉਦੋਂ ਤੋਂ ਬਾਅਦ ਜਿਵੇਂ ਇਹਨਾਂ ਨੇ ਟੈਰਿਫਸ ਦੇ ਨਾਲ ਦੁਨੀਆ ਜਿਹੜੀ ਹੈ ਇਹ ਕਹਿ ਲਓ ਕਿ ਡਰਾਈ ਹੋਈ ਹੈ, ਉਸ ਦੇ ਮੁਤਲਕ ਬਹੁਤ ਅਹਿਮ ਡਿਵੈਲਪਮੈਂਟਸ ਜਿਹੜੀਆਂ ਨੇ ਉਹ ਹੋ ਰਹੀਆਂ ਨੇ। ਹਾਲਾਂਕਿ ਬੀਤੀ ਕੱਲ ਥੋੜਾ ਜਿਹਾ ਉਹਦੇ ਚ ਇਹਨਾਂ ਨੇ ਰਿਲੈਕਸ ਕੀਤਾ ਕਿ ਬਹੁਤ ਮੁਲਕਾਂ ਦੇ ਉੱਤੇ, ਆਲਮੋਸਟ ਸਾਰੇ ਮੁਲਕਾਂ ਦੇ ਉੱਤੇ ਹੀ ਜਿਹੜੀ ਰਿਲੈਕਸੇਸ਼ਨ ਹੈ ਉਹ ਜਿਹੜੀ ਟੈਰਿਫ ਦੀ ਇੰਪਲੀਮੈਂਟੇਸ਼ਨ ਹੈ ਉਹ 3 ਮਹੀਨੇ ਅਗਾਂਹ ਪਾ ਦਿੱਤੀ ਹੈ। ਤੇ ਚਾਈਨਾ ਦੇ ਨਾਲ ਜਿਹੜਾ ਹੈ ਉਹ ਅਸਲ ਜਿਹੜੀ ਹੈ ਉਹ ਨਿਰੰਤਰ ਜਾਰੀ ਹੈ। ਤੇ ਚੀਨ ਵਾਲਿਆਂ ਵੱਲੋਂ ਵੀ, ਚੀਨ ਦੇ ਸ਼ੀ ਜਿਨਪਿੰਗ ਹੋਣ ਜਾਂ ਉਹਨਾਂ ਦੀ ਜਿਹੜੀ ਮਿਨਿਸਟਰੀ ਹੈਗੀ ਐਕਸਟਰਨਲ ਅਫੇਅਰਸ ਦੀ, ਜਾਂ ਉਹਨਾਂ ਦਾ ਸਾਰਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਉਸੇ ਲੈ ਦੇ ਵਿੱਚ, ਜਿਸ ਲੈ ਦੇ ਵਿੱਚ ਟਰੰਪ ਸਾਹਿਬ ਉਹ ਕਰ ਰਹੇ ਆ, ਉਸੇ ਲੈ ਦੇ ਵਿੱਚ ਉਹ ਜਵਾਬ ਦੇ ਰਹੇ ਆ ਕਿ ਨਹੀਂ, ਅਸੀਂ ਬੈਕ ਡਾਊਨ ਨਹੀਂ ਕਰਨਾ ਤੇ ਅਸੀਂ ਇਹਦਾ ਜਿਹੜਾ ਜਵਾਬ ਹੈ ਉਹ ਜਿਉਂ ਦਾ ਤਿਉਂ ਨਹਿਲੇ ਦੇ ਉੱਤੇ ਦਹਿਲਾ ਸੁੱਟਾਂਗੇ। ਸੋ ਉਸੇ ਦੇ ਚੱਲਦਿਆਂ ਚੀਨ ਨੇ ਅੱਜ 125% ਜਿਹੜਾ ਟੈਰਿਫ ਹੈ ਉਹ ਅਮਰੀਕੀ ਇੰਪੋਰਟਸ ਦੇ ਉੱਤੇ ਲਾ ਦਿੱਤਾ ਹੈ। ਇਹ ਵੀ ਉਹਨਾਂ ਨੇ ਕਿਹਾ ਕਿ ਭਾਈ ਇਹਦੇ ਤੋਂ ਬਾਅਦ ਵੀ ਜੇ ਅਮਰੀਕਾ ਹੋਰ ਟੈਰਿਫਸ ਅੱਗੇ ਵਧਾਉਂਦਾ ਤੇ ਉਹ ਕਾਈਂਡ ਆਫ ਜੋਕ ਹੋਊਗਾ, ਮਤਲਬ ਇੱਕ ਲਿਮਿਟ ਹੁੰਦੀ ਹੈ ਜਿੱਥੇ ਤੱਕ ਤੁਸੀਂ ਲਾ ਸਕਦੇ ਹੋ, ਤੋਂ ਬਾਅਦ ਤਾਂ ਟ੍ਰੇਡ ਜਿਹੜੀ ਆ ਉਹ ਬੰਦ ਹੋ ਜਾਂਦੀ ਹੈ ਜਾਂ ਬਿਲਕੁਲ ਠੱਪ ਹੋ ਜਾਂਦੀ ਹੈ। ਸੋ ਇਹਦੇ ਕਈ ਪਹਿਲੂ ਹੈਗੇ ਨੇ ਜਿਹੜੇ ਸਮਝਣ ਵਾਲੇ ਨੇ ਜਾਂ ਦੇਖਣ ਵਾਲੇ ਨੇ ਵੀ ਐਗਜ਼ੈਕਟਲੀ ਚੱਲ ਕੀ ਰਿਹਾ ਪਹਿਲਾਂ, ਤੇ ਥੋੜਾ ਜਿਹਾ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਨੀਤੀ ਹੈਗੀ ਹੈ ਉਹਦੇ ਵੱਲ ਵੀ ਦੇਖੀਏ ਵੀ ਇਹਨਾਂ ਨੇ ਜਿਹੜੇ ਇਹ ਟੈਰਿਫ ਵਾਰ ਸ਼ੁਰੂ ਕੀਤੀ ਹੈ ਇਹਦੇ ਚੋਂ ਇਹ ਕੱਢਣਾ ਕੀ ਚਾਹੁੰਦੇ ਨੇ। ਜਿਸ ਹਿਸਾਬ ਨਾਲ ਹੁਣ ਥੋੜੀ ਜਿਹੀ ਰਿਲੈਕਸੇਸ਼ਨ ਦਿੱਤੀ ਹੈ 3 ਮਹੀਨਿਆਂ ਦੀ, ਇਹਦੇ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਇਹ 3 ਮਹੀਨਿਆਂ ਦੇ ਵਿੱਚ ਹੁਣ ਜਿਹੜੀਆਂ ਨੈਗੋਸੀਏਸ਼ਨਸ ਨੇ ਉਹ ਚੱਲਣਗੀਆਂ ਸਾਰੇ ਮੁਲਕਾਂ ਦੇ ਨਾਲ, ਭਾਵੇਂ ਉਹ ਨਾਫਟਾ, ਆਪਣਾ ਕੈਨੇਡਾ ਤੇ ਮੈਕਸੀਕੋ ਦੀ ਗੱਲ ਹੋਵੇ, ਯੂਰਪੀਅਨ ਨੇਸ਼ਨਸ ਹੋਣ ਜਾਂ ਇੰਡੀਆ ਹੋਵੇ, ਬਾਕੀ ਨੇਸ਼ਨਸ ਹੋਣ, ਉਹਨਾਂ ਦੇ ਨਾਲ ਨੈਗੋਸ਼ੀਏਸ਼ਨਸ ਚੱਲਣਗੀਆਂ। ਪਰ ਚਾਈਨਾ ਦੇ ਪ੍ਰਤੀ ਜਿਹੜੀ ਨੀਤੀ ਹੈ ਉਹ ਥੋੜੀ ਜਿਹੀ ਇੱਕ ਡਿਫਰੈਂਟ ਕਿਸਮ ਦੀ ਨਜ਼ਰ ਆ ਰਹੀ ਹੈ, ਜਿੱਥੇ ਨੈਗੋਸ਼ੀਏਸ਼ਨਸ ਦੀ ਥਾਂ ਤੇ ਉਹ ਇਹੀ ਹੈ ਵੀ ਉਹਨਾਂ ਤੇ ਅਸੀਂ ਲਾ ਕੇ ਰੱਖਣੀਆਂ ਨੇ ਟੈਰਿਫਸ, ਜਾਂ ਉਹਨਾਂ ਦੇ ਨਾਲ ਜਿਹੜਾ ਟ੍ਰੇਡ ਹੈ ਉਹ ਕਾਈਂਡ ਆਫ ਪ੍ਰਭਾਵਿਤ ਹੋਊਗਾ।
ਹੁਣ ਉਹਦਾ ਚਾਈਨਾ ਤੇ ਕੀ ਇੰਪੈਕਟ ਪੈਂਦਾ ਜਾਂ ਓਵਰਆਲ ਕੀ ਹੁੰਦਾ, ਉੱਧਰ ਜਾਣ ਤੋਂ ਪਹਿਲਾਂ ਥੋੜ੍ਹਾ ਜਿਹਾ ਇਹ ਸਮਝੀਏ ਵੀ ਇਸ ਵਕਤ ਜੋ ਚੱਲ ਰਿਹਾ ਜਾਂ ਜਿਹੜੀਆਂ ਅੱਜ ਦੀਆਂ ਲੇਟੈਸਟ ਡਿਵੈਲਪਮੈਂਟਸ ਨੇ ਉਹਦੇ ਤੋਂ ਅਸੀਂ ਕੀ ਸਮਝ ਸਕਦੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਦੀ ਜਾਂ ਅਮਰੀਕਾ ਦੀ ਨੀਤੀ ਕੀ ਨਜ਼ਰ ਆਉਂਦੀ ਆ। ਬਿਲਕੁਲ ਅਮਰਵੀਰ ਸਿੰਘ ਜੀ, ਇਸ ਟਾਈਮ ਸਾਰੀ ਦੁਨੀਆ ਜਿਹੜੀ ਆ ਉਸ ਦੀ ਆਰਥਿਕਤਾ ਜਿਹੜੀ ਆ ਉਹ ਕਾਫੀ, ਅਸੀਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦਾ ਭੁਚਾਲ ਉਹਦੇ ਚ ਆਇਆ ਹੋਇਆ। ਸਟੋਕ ਮਾਰਕੀਟ ਵੀ ਅਸੀਂ ਦੇਖਦੇ ਹਾਂ ਕਿ ਕਦੇ ਦਿਨ ਦੇ ਵਿੱਚ ਉਛਾਲ ਲੈਂਦੀ ਆ ਤੇ ਕਦੇ ਜਿਹੜੀ ਆ ਬਿਲਕੁਲ ਜਿਵੇਂ ਮੂੰਹ ਮੂੰਹ ਡਿੱਗਣ ਵਾਲੀ ਗੱਲ ਹੁੰਦੀ ਆ। ਉਹ ਸਾਰੀ ਦੁਨੀਆ ਦੇ ਵਿੱਚ ਇਸ ਟਾਈਮ ਸਟੋਕ ਮਾਰਕੀਟਸ ਦਾ ਹਾਲ ਆ। ਇਹ ਸਾਰੇ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਜਿਹੜੀ ਡੋਨਾਲਡ ਟਰੰਪ ਨੇ ਜਿਹੜੀ ਪੋਲਿਸੀ ਜਿਹੜੀ ਅਖਤਿਆਰ ਕੀਤੀ ਆ ਟੈਰਿਫਸ ਦੀ, ਜਿਹਦੇ ਵਿੱਚ ਡੋਨਾਲਡ ਟਰੰਪ ਨੇ ਜਿਹੜਾ ਆਈਡੀਆ ਫਲੋਟ ਕੀਤਾ ਆ ਉਹ ਇਹ ਕੀਤਾ ਕਿ ਯੂਐਸ ਦੀ ਜਿਹੜਾ ਫ੍ਰੀ ਟ੍ਰੇਡ ਆ ਯੂਐਸ ਦਾ, ਉਹਨੂੰ ਦੁਨੀਆ ਦੇ ਸਾਰੇ ਮੁਲਕਾਂ ਨੇ ਐਕਸਪਲੋਇਟ ਕੀਤਾ ਪਿਛਲੇ ਸਮੇਂ 'ਚ। ਤੇ ਯੂਐਸ ਦਾ ਜਿਹੜਾ ਟ੍ਰੇਡ ਰੂਟ ਆ ਉਹ ਓਪਨ ਆ, ਪਰ ਜਦੋਂ ਯੂਐਸ ਤੋਂ ਸਮਾਨ ਕਿਸੇ ਪਾਸੇ ਜਾਂਦਾ ਆ ਤਾਂ ਇਹ ਸਾਰੇ ਮੁਲਕ ਜਿਹੜੇ ਆ ਉਹਦੇ ਤੇ ਟੈਰਿਫ ਲਾਉਂਦੇ ਆ, ਉਹਦੇ ਤੇ ਕੰਡੀਸ਼ਨਸ ਲਾਉਂਦੇ ਆ, ਜਿਸ ਕਰਕੇ ਸਾਰੀ ਦੁਨੀਆ ਦੇ ਮੁਲਕ ਆਪਣਾ ਸਮਾਨ ਯੂਐਸ ਦੀ ਮਾਰਕੀਟ 'ਚ ਵੇਚ ਰਹੇ ਆ, ਪਰ ਯੂਐਸ ਦਾ ਸਮਾਨ ਇਹਨਾਂ ਮੁਲਕਾਂ ਦੀ ਮਾਰਕੀਟ 'ਚ ਕੰਪੀਟ ਨਹੀਂ ਕਰ ਪਾ ਰਿਹਾ। ਤੇ ਜਿਹਦੇ ਚੱਲਦੇ ਆ ਫਿਰ ਉਹਨਾਂ ਦਾ ਕਹਿਣਾ ਸੀ ਕਿ ਅਮਰੀਕਾ ਦੇ ਵਿੱਚ ਇਹ ਸਾਰੇ ਦੇ ਪ੍ਰਭਾਵ ਕਾਰਨ ਨੌਕਰੀਆਂ ਵੱਡੇ ਪੱਧਰ ਤੇ ਗਈਆਂ, ਇੰਡਸਟਰੀ ਇੱਥੋਂ ਮੂਵ ਹੋਈ ਆ ਬਾਹਰਲੇ ਮੁਲਕਾਂ 'ਚ, ਤੇ ਜਿਹਦੇ ਚੱਲਦੇ ਉਹਨਾਂ ਨੇ ਮੇਕ ਅਮਰੀਕਾ ਗ੍ਰੇਟ ਅਗੇਨ ਦੀ ਜਿਹੜੀ ਲਾਈਨ ਆ ਉਹਦੇ ਥੱਲੇ ਕਿ ਅਮਰੀਕਨ ਇੰਡਸਟਰੀ ਨੂੰ ਮੁੜ ਕੇ ਰਿਵਾਈਵ ਕਰਨਾ, ਜੋਬਸ ਨੂੰ ਲੈ ਕੇ ਆਉਣਾ ਅਮਰੀਕਾ 'ਚ, ਮਤਲਬ ਇਹ ਸਾਰਾ ਆਧਾਰ ਬਣਾਇਆ। ਪਰ ਇਹ ਸਾਰੇ ਦੇ ਪਿੱਛੇ ਜਿਹੜੀ ਹੁਣ ਜਿਵੇਂ ਤੁਸੀਂ ਕਿਹਾ ਕਿ ਕੱਲ ਜਿਵੇਂ ਉਹਨਾਂ ਨੇ 90 ਦਿਨਾਂ ਦਾ ਜਿਹੜਾ ਪੋਜ਼ ਆ ਉਹ ਬਾਕੀ ਸਾਰੇ ਮੁਲਕਾਂ ਤੇ ਲਾਤਾ, ਪਰ ਚਾਈਨਾ ਦੇ ਉੱਤੇ ਜਿਹੜਾ ਆ ਕੰਟੀਨਿਊਸਲੀ ਉਹਨਾਂ ਨੇ ਜਿਹੜੇ ਟੈਰਿਫ ਆ ਉਹ ਇਨਕਰੀਜ਼ ਕਰ ਰਹੇ ਆ। ਇਸ ਟਾਈਮ ਜਿਵੇਂ ਅੱਜ ਹੁਣ ਚਾਈਨਾ ਨੇ ਜਿਹੜੇ ਕਾਊਂਟਰ ਟੈਰਿਫ ਲਾਏ ਆ, ਜਿਹਦੇ ਨਾਲ ਚਾਈਨਾ ਦੇ ਟੋਟਲ ਟੈਰਿਫ ਜਿਹੜੇ 125% ਹੋ ਗਏ ਯੂਐਸ ਦੇ ਪ੍ਰੋਡਕਟਸ ਦੇ ਉੱਤੇ, ਜਿਹੜਾ ਯੂਐਸ ਦੇ ਟੈਰਿਫ ਨੇ ਉਹ 145%, 145% ਜਿਹੜੇ ਆ ਉਹ ਪਹੁੰਚ ਗਏ ਹੋਏ ਆ। ਤੇ ਇਸ ਤੋਂ ਬਾਅਦ ਚਾਈਨਾ ਦਾ ਜਿਹੜਾ ਰਿਐਕਸ਼ਨ ਆ ਉਹ ਇਹ ਆ ਕਿ ਜੇ ਯੂਐਸ ਹੁਣ ਵੀ ਅੱਗੇ ਟੈਰਿਫ ਵਧਾਉਣ ਦੀ ਜਿਹੜੀ ਗੱਲ ਕਰ ਰਿਹਾ, ਵੀ ਚਾਈਨਾ ਇਸ ਤਰੀਕੇ ਨਾਲ ਕਹਿ ਰਿਹਾ ਵੀ ਜੋ ਯੂਐਸ ਨੇ ਕਰਨਾ ਸੀ ਉਹ ਕਰ ਲਿਆ, ਇਹ ਤੋਂ ਬਾਅਦ ਉਹ ਕੁਛ ਨਹੀਂ ਕਰ ਸਕਦਾ, ਤੇ ਜੇ ਉਹ ਕੁਝ ਕਰਦਾ ਵੀ ਹੈ ਤਾਂ ਉਹਦਾ ਕੋਈ ਇਫੈਕਟ, ਕੋਈ ਅਸਰ ਨਹੀਂ। ਉਹ ਇੱਕ ਤਰ੍ਹਾਂ ਦੀ ਇਟਸ ਲਾਈਕ ਮਤਲਬ ਕਾਮੇਡੀ ਐਕਟ, ਤੇ ਮਤਲਬ ਇਹ ਅਪਰੋਚ ਚਾਈਨਾ ਲੈ ਰਿਹਾ, ਜਿਹਦੇ ਚ ਹੁਣ ਜੇ ਅਸੀਂ ਗੱਲ ਨੂੰ ਮਤਲਬ ਬਾਕੀ ਸਾਰੇ ਮੁਲਕਾਂ ਤੋਂ ਇੱਕ ਵਾਰ ਸਾਈਡ ਕਰਕੇ ਤੇ ਜਿਹੜੀ ਪਿਛਲੇ ਲਗਭਗ ਅਸੀਂ ਕਹਿ ਸਕਦੇ ਹਾਂ ਕਿ ਦਹਾਕਾ ਹੋ ਚੱਲਿਆ ਇੱਕ ਤਰ੍ਹਾਂ ਦੀ ਕੋਲਡ ਵਾਰ ਦੇ ਰੂਪ ਚ ਟ੍ਰੇਡ ਵਾਰ ਨੂੰ ਦੁਨੀਆ ਦੇਖ ਰਹੀ ਸੀ ਕਿ ਜਿਹੜੀ ਅਮਰੀਕਾ ਤੇ ਚਾਈਨਾ ਦੇ ਦਰਮਿਆਨ ਮੱਗ ਰਹੀ ਸੀ, ਤਾਂ ਉਹ ਇਸ ਟਾਈਮ ਆਪਣੇ ਸਿਖਰਲੇ ਪੜਾਅ ਤੇ ਪਹੁੰਚ ਚੁੱਕੀ ਆ। ਤੇ ਇਹ ਟ੍ਰੇਡ ਵਾਰ ਜਿਹੜੀ ਆ ਇਹ ਹੁਣ ਕਿਸੇ ਤਰ੍ਹਾਂ ਦੀ ਫਿਜ਼ੀਕਲ ਵਾਰ ਚ ਕਦੋਂ ਕਨਵਰਟ ਹੁੰਦੀ ਆ, ਇਸ ਦੇ ਉੱਤੇ ਸਾਰੀ ਦੁਨੀਆ ਦੀ ਜਿਹੜੀ ਨਿਗਾਹ ਆ ਉਹ ਵੀ ਨਾਲ ਹੀ ਬਣੀ ਹੋਈ ਆ, ਕਿਉਂਕਿ ਜਿਹੜੇ ਰਿਐਕਸ਼ਨਸ ਨੇ ਚਾਈਨਾ ਤੇ ਅਮਰੀਕਾ ਦੇ, ਉਹ ਭਾਵੇਂ ਵਾਰ ਟ੍ਰੇਡ ਵਾਰ ਆ, ਪਰ ਉਹ ਰਿਐਕਸ਼ਨਸ ਉਸੇ ਤਰੀਕੇ ਦੇ ਆ ਕਿ ਜਿਹੜੇ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਡਾਇਲੋਗ ਨੇ ਉਹ ਇਸੇ ਤਰੀਕੇ ਦੇ ਆ ਵੀ ਜਿੱਥੇ ਤੁਸੀਂ ਇੱਕ ਫੁੱਲ ਫਲਾਈਟ ਜਿਹੜੀ ਵਾਰ ਆ ਉਹ ਕਿਸੇ ਨਾਲ ਲੜ ਰਹੇ ਹੁੰਦੇ ਹੋ। ਮੈਂ ਖਾਸ ਤੌਰ ਤੇ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਕਿ ਜਿਹੜਾ ਚਾਈਨਾ ਦਾ ਰਿਐਕਸ਼ਨ ਆ ਉਹ ਇਹ ਆ, ਜੇ ਅਸੀਂ ਉਹਦਾ ਮਤਲਬ ਉਹਨੂੰ ਐਨਾਲਾਈਜ਼ ਕਰੀਏ ਤਾਂ ਕਿ ਅਮਰੀਕਾ ਨੇ ਇਸ ਟੈਰਿਫ ਦੀ ਪਾਲਿਸੀ ਦੇ ਨਾਲ ਚਾਈਨਾ ਨੂੰ ਸਰੈਂਡਰ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਚਾਈਨਾ ਜਿਹੜਾ ਆ ਉਹ ਅਮਰੀਕਾ ਦੇ ਅੱਗੇ ਸਰੈਂਡਰ ਕਰੇ। ਡੋਨਾਲਡ ਟਰੰਪ ਇਸ ਅਪਰੋਚ ਦੇ ਨਾਲ ਆਪਣੀ ਜਿਹੜੀ ਛਵੀ ਆ ਅਮਰੀਕਾ ਦੇ ਵਿੱਚ ਉਹ ਮਤਲਬ ਉਹਨੂੰ ਹੋਰ ਪੋਪੂਲਰ ਕਰਨਾ ਚਾਹੁੰਦੇ ਸੀ ਕਿ ਦੇਖੋ ਮੈਂ ਚਾਈਨਾ ਨੂੰ ਸਰੈਂਡਰ ਕਰਵਾ ਲਿਆ। ਪਰ ਚਾਈਨਾ ਜਿਹੜਾ ਆ ਉਹਨਾਂ ਦਾ ਇਹ ਕਹਿਣਾ ਹੈ ਕਿ ਅੱਜ ਇਸ ਧਰਤੀ ਦੇ ਉੱਤੇ ਜਿਹੜੀ ਅਮਰੀਕਾ ਦੀ ਬੁਲਿੰਗ ਆ, ਇਹ ਚਾਈਨਾ ਦੀ ਸਟੇਟਮੈਂਟ ਆ, ਜਿਹੜੀ ਅਮਰੀਕਾ ਦੀ ਬੁਲਿੰਗ ਆ ਉਹਨੂੰ ਜੇ ਕੋਈ ਮੁਲਕ ਟੱਕਰ ਦੇ ਸਕਦਾ ਆ ਤਾਂ ਉਹ ਸਿਰਫ ਤੇ ਸਿਰਫ ਚਾਈਨਾ ਆ। ਤੇ ਚਾਈਨਾ ਇਹ ਕਹਿ ਰਿਹਾ ਕਿ ਅਸੀਂ ਇਸ ਸਾਰੇ ਅਟੈਕ ਦੇ ਵਿੱਚ ਜੋ ਟੈਰਿਫ ਵਾਰ ਸ਼ੁਰੂ ਹੋਈ ਆ ਇਹਦੇ ਵਿੱਚ ਜਿਹੜਾ ਰਿਸਪੌਂਸ ਅਸੀਂ ਦਿੱਤਾ ਆ ਤੇ ਇਹਦੇ ਨਾਲ ਅਸੀਂ ਇਹ ਦੁਨੀਆ ਨੂੰ ਪ੍ਰੂਵ ਕੀਤਾ ਹੈ ਕਿ ਜਿਹੜੀ ਅਮਰੀਕਨ ਬੋਲਿੰਗ ਆ ਅਸੀਂ ਉਹਨੂੰ ਟੱਕਰ ਦੇ ਸਕਦੇ ਹਾਂ ਤੇ ਅਸੀਂ ਉਹਨੂੰ ਦੇ ਰਹੇ ਹਾਂ। ਤੇ ਉਹ ਕਹਿ ਰਹੇ ਆ ਕਿ ਟਿਲ ਦਾ ਐਂਡ ਅਸੀਂ ਇਸ ਜਿਹੜੀ ਅਪਰੋਚ ਆ ਅਮਰੀਕਾ ਦੀ ਉਹਨੂੰ ਫਾਈਟ ਬੈਕ ਕਰਾਂਗੇ।
ਤੇ ਅਸੀਂ ਉਹਨਾਂ ਦੇ ਅੱਗੇ ਨਹੀਂ ਸਰੈਂਡਰ ਕਰਾਂਗੇ। ਤਾਂ ਬੇਸਿਕਲੀ ਜਿਹੜੀ ਅਪਰੋਚ, ਕਿਉਂਕਿ ਚਾਈਨਾ ਦੀ ਜਿਹੜੀ GDP ਆ ਉਹਦਾ 2% ਜਿਹੜਾ ਲਗਭਗ 2% ਆ ਜਿਹੜਾ US ਨੂੰ ਐਕਸਪੋਰਟ ਹੁੰਦਾ ਸੀ ਜਿਹੜੀ GDP ਦਾ। ਤੇ ਹੁਣ ਟੈਰਿਫ ਦੇ ਨਾਲ ਸਮਝ ਲਓ ਵੀ ਜੇ ਉਹ ਐਕਸਪੋਰਟ ਦੇ ਉੱਤੇ ਅਸਰ ਵੀ ਪੈਂਦਾ ਅਮਰਵੀਰ ਸਿੰਘ ਜੀ, ਤਾਂ ਵੀ ਮਤਲਬ ਚਾਈਨਾ ਦੀ GDP ਦੇ ਉੱਤੇ ਠੀਕ ਆ 2% ਇੱਕ ਬਹੁਤ ਵੱਡਾ ਅਮਾਊਂਟ ਆ ਜਿਹੜੀ ਚਾਈਨਾ ਦੀ GDP ਆ ਉਹਦਾ ਕੁੱਲ ਦਾ, ਪਰ ਫਿਰ ਵੀ ਚਾਈਨਾ ਜਿਹੜਾ ਆ ਉਹ ਮੇ ਵੀ ਇਸ ਚੀਜ਼ ਨੂੰ ਇਸ ਮਤਲਬ ਇਸ ਅਟੈਕ ਦੇ ਪ੍ਰਭਾਵਾਂ ਨੂੰ ਜਿਹੜਾ ਆ ਮਤਲਬ ਅਡੋਪਟ ਕਰਨ ਦੀ ਸਮਰੱਥਾ ਰੱਖਦਾ ਆ, ਆਪਣੇ ਅੰਦਰ ਉਹਦੇ ਅੰਦਰ ਸਮਰੱਥਾ ਹੈ। ਕਿਉਂਕਿ ਅਸੀਂ ਦੇਖਦੇ ਹਾਂ ਕਿ ਪਿਛਲੇ ਲਗਭਗ ਇੱਕ ਦਹਾਕੇ ਦੇ ਦੌਰਾਨ ਭਾਵੇਂ ਉਹ ਸਿਲਕ ਰੂਟ ਦਾ ਨੂੰ ਦੁਬਾਰਾ ਰੀਬਿਲਡ ਕਰਨ ਦੀ ਗੱਲ ਹੋਵੇ, ਚਾਹੇ ਉਹ ਚਾਈਨਾ ਦੀ ਜਿਹੜੀ ਟ੍ਰੇਡ ਪੋਲਿਸੀ ਆ ਬਿਯੋਂਡ ਦਾ ਬਾਉਂਡਰੀਜ਼ ਆਫ ਚਾਈਨਾ, ਉਹ ਸਾਰੀ ਭਾਵੇਂ ਉਹ ਅਫਰੀਕਾ ਤੱਕ ਪਹੁੰਚ ਕੀਤੀ ਹੈ ਚਾਈਨਾ ਨੇ, ਭਾਵੇਂ ਉਹ ਹੋਰ ਯੂਰੋਪੀਅਨ ਕੰਟਰੀਜ਼ ਤੱਕ ਪਹੁੰਚ ਕੀਤੀ ਆ, ਤਾਂ ਚਾਈਨਾ ਨੇ ਆਪਣੀ ਜਿਹੜੀ ਸਪਲਾਈ ਲਾਈਨ ਆ ਆਪਣੇ ਪ੍ਰੋਡਕਟਸ ਦੀ ਨੂੰ ਐਕਸਪੋਰਟ ਕਰਨ ਦੀ ਉਹਨੂੰ ਕਾਫੀ ਐਕਸਪੈਂਡ ਕੀਤਾ ਤੇ ਵਾਸਟ ਕੀਤਾ ਹੈ। ਜਿਹਦੇ ਨਾਲ ਅਸੀਂ ਇਹ ਸਮਝ ਰਹੇ ਹਾਂ ਕਿ ਜਿਹੜਾ ਚਾਈਨਾ ਆ ਉਹ ਇਸੇ ਕਾਰਨ ਅਮਰੀਕਾ ਦਾ ਜਿਹੜਾ ਇਹ ਅਟੈਕ ਸੀ ਜਾਂ ਅਮਰੀਕਾ ਨੇ ਜਿਸ ਤਰੀਕੇ ਦਾ ਇਹ ਫੈਸਲਾ ਚਾਈਨਾ ਦੇ ਉੱਤੇ ਲਿਆ ਆ ਵੀ ਉਹ ਉਸ ਦਾ ਉਹਨਾਂ ਪ੍ਰਭਾਵ ਜਿਹੜਾ ਆ ਉਹ ਸ਼ੋ ਨਹੀਂ ਹੋਣ ਦੇ ਰਿਹਾ। ਤਾਂ ਇਹਦੇ 'ਚ ਹੁਣ ਜਿਹੜੀ ਅੱਜ CNN ਦੀ ਖਬਰ ਆ, ਉਹ CNN ਜਿਹੜਾ ਆ ਉਹ ਇਹ ਗੱਲ ਕਹਿ ਰਹੇ ਆ ਕਿ ਡੋਨਲਡ ਟਰੰਪ ਜਿਹੜੇ ਆ ਉਹਨਾਂ ਦੀ ਅਪਰੋਚ ਇਹ ਆ ਕਿ ਇਸ ਟਾਈਮ ਕੁੰਡੀ ਇੱਥੇ ਅੜੀ ਆ ਕਿ ਪਹਿਲਾਂ ਕੌਣ ਕਾਲ ਕਰਦਾ ਹੈ ਜੀ। ਡੋਨਲਡ ਟਰੰਪ ਇਹ ਚਾਹ ਰਹੇ ਆ ਕਿ ਜਿਹੜੇ ਸ਼ੀ ਜਿਨਪਿੰਗ ਆ ਉਹਨਾਂ ਨੂੰ ਨੈਗੋਸ਼ੀਏਸ਼ਨਸ ਵਾਸਤੇ ਕਾਲ ਕਰਨ। ਹਾਲਾਂਕਿ ਡੋਨਲਡ ਟਰੰਪ ਰੈਡੀ ਨੇ ਨੈਗੋਸ਼ੀਏਸ਼ਨਸ ਵਾਸਤੇ, ਤੇ ਉਹਨਾਂ ਦਾ ਵੀ ਉਹ ਵੀ ਇਸ ਗੱਲ ਨੂੰ ਸਮਝਦੇ ਆ ਕਿ ਇਹ ਜਿਹੜਾ ਜਿਸ ਤਰੀਕੇ ਦੇ ਟੈਰਿਫਸ ਲਾਏ ਜਾ ਰਹੇ ਆ, ਜਿਵੇਂ ਪਰਸੈਂਟੇਜ ਵਧਾਈ ਜਾ ਰਹੀ ਆ, ਇਹ ਪ੍ਰੈਕਟੀਕਲ ਨਹੀਂ ਆ। ਮਤਲਬ ਉਹਦੇ ਨਾਲ ਕਿਉਂਕਿ US ਦਾ ਜਿਹੜਾ ਕੰਜ਼ਿਊਮਰ ਆ ਉਹ ਬਹੁਤ ਜ਼ਿਆਦਾ ਡਿਪੈਂਡੈਂਟ ਆ ਚਾਈਨਾ ਦੇ ਉੱਤੇ। ਉਹਦੀ ਡਿਪੈਂਡੈਂਸੀ ਉਹ ਤੁਸੀਂ ਮਤਲਬ ਪਿਛਲੇ 2-3 ਦਿਨ ਪਹਿਲਾਂ ਚਾਈਨਾ ਨੇ ਇੱਕ ਵੀਡੀਓ ਰਿਲੀਜ਼ ਕਰਕੇ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ ਅਮਰੀਕਨ ਇੰਡਸਟਰੀ ਪ੍ਰੋਡਕਸ਼ਨ ਕਪੈਸਿਟੀ ਦੀ, ਜਿਹਦੇ 'ਚ ਉਹਨਾਂ ਨੇ ਕੀਤਾ ਕਿ ਜਿਹੜੇ ਅਮਰੀਕਨਸ ਨੇ ਉਹਨਾਂ ਨੇ ਸ਼ੋਅ ਕੀਤਾ ਕਿ ਲਾਈਕ ਵੀ ਉਹ ਲੇਜ਼ੀ ਹੋ ਗਏ ਹੋਏ ਆ, ਤੇ ਉਹ ਚਾਹੇ ਉਹ ਮਾਸ ਪ੍ਰੋਡਕਸ਼ਨ ਵਾਸਤੇ ਤੁਸੀਂ ਕੱਪੜਾ ਸਿਉਣ ਦੀ ਗੱਲ ਹੋਵੇ, ਚੀਜ਼ਾਂ ਨੂੰ ਸਿਉਣ ਦੀ ਗੱਲ ਹੋਵੇ, ਇਸ ਤਰ੍ਹਾਂ ਉਹਨਾਂ ਨੇ ਡਿਜੀਟਲਾਈਜ਼ ਕੀਤਾ ਕਿ ਅਮਰੀਕਨਸ ਜਿਹੜੇ ਆ ਉਹ ਇਹ ਪ੍ਰੋਡਕਸ਼ਨ ਕਰ ਹੀ ਨਹੀਂ ਸਕਦੇ ਇਸ ਪੱਧਰ ਦੀ ਜਿਸ ਪੱਧਰ ਦੀ ਚਾਈਨਾ ਪ੍ਰੋਡਕਸ਼ਨ ਕਰ ਰਿਹਾ ਹੈ ਜੀ। ਚਾਈਨਾ ਨੇ ਕਿਉਂਕਿ ਜਿਹੜੇ ਪ੍ਰਾਈਸਿਸ ਨੇ ਉਹ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਡਿਮਾਂਡ ਐਂਡ ਸਪਲਾਈ ਦਾ ਫੈਕਟਰ ਸੀ, ਤਾਂ ਚਾਈਨਾ ਨੇ ਇੰਨੀ ਕੁ ਜ਼ਿਆਦਾ ਦੁਨੀਆ ਦੇ ਵਿੱਚ ਪ੍ਰੋਡਕਟਸ ਦੀ ਪ੍ਰੋਡਕਸ਼ਨ ਕੀਤੀ ਤੇ ਜਿਹਦੇ ਨਾਲ ਡਿਮਾਂਡ ਐਂਡ ਸਪਲਾਈ ਨੂੰ ਇਸ ਪੱਧਰ ਤੇ ਲਿਆਤਾ ਕਿ ਜਿਹੜਾ ਪ੍ਰੋਡਕਟਸ ਦਾ ਪ੍ਰਾਈਸ ਸੀ ਉਹ ਬਹੁਤ ਜ਼ਿਆਦਾ ਘਟ ਗਿਆ। ਤੇ ਜੇ ਉਹੀ ਚੀਜ਼ਾਂ ਅਮਰੀਕਾ ਦੇ ਵਿੱਚ ਪ੍ਰੋਡਿਊਸ ਹੋਣਗੀਆਂ ਜਿਹੜੀਆਂ ਅਜੇ ਚਾਈਨਾ ਤੋਂ ਆ ਰਹੀਆਂ ਨੇ, ਤਾਂ ਉਹਨਾਂ ਦੇ ਪ੍ਰਾਈਸਿਸ ਜਿਹੜੇ ਆ ਉਹ ਕੰਪੈਰੇਟਿਵਲੀ ਬੜੇ ਹਾਈ ਹੋਣਗੇ, ਤੇ ਉਹ ਜਿਹੜਾ ਅਮਰੀਕਨ ਕੰਜ਼ਿਊਮਰ ਆ ਉਹਦੇ ਤੇ ਮਤਲਬ ਉਹਦੀ ਸਾਈਕੋਲੋਜੀ ਤੇ ਵੀ ਤੇ ਉਹਦੀ ਜੇਬ ਤੇ ਵੀ ਜਿਹੜਾ ਆ ਉਹਦਾ ਵੱਡਾ ਅਸਰ ਦੇਖ ਸਕਦਾ। ਤੇ ਇਹ ਸਾਰੇ ਦੇ ਚੱਲਦਿਆਂ ਚਾਈਨਾ ਇਹਨਾਂ ਗੱਲਾਂ ਨੂੰ ਸ਼ਾਇਦ ਉਹ ਸਮਝਦਾ ਹੈ, ਉਹ ਅਮਰੀਕਨ ਸੁਸਾਇਟੀ ਨੂੰ ਵੀ ਡੀਪਲੀ ਮਤਲਬ ਉਹਦੀ ਸਟੱਡੀ ਉਹਨੇ ਕੀਤੀ ਹੋਈ ਹੈ, ਜਿਹਦੇ ਚੱਲਦਿਆਂ ਉਹ ਕਾਫੀ ਜ਼ਿਆਦਾ ਟਾਈਮ ਲੈ ਰਹੇ ਆ। ਤੇ ਡੋਨਲਡ ਟਰੰਪ ਹੁਣ ਕਿੰਨਾ ਕੁ ਹੋਰ ਸਮਾਂ ਜਿਹੜਾ ਆ ਆਪਣੀ ਇਸ ਅਪਰੋਚ ਨੂੰ ਕਾਇਮ ਰੱਖਦੇ ਆ, ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਜੇ ਚਾਈਨਾ ਬਿਲਕੁਲ ਨਹੀਂ ਝੁਕਦਾ ਆ ਤੇ ਅਲਟੀਮੇਟਲੀ ਜਿਹੜੀ ਇਹ ਸਾਰੀ ਟਸਲ ਆ, ਹੁਣ ਉਹ ਟਸਲ ਦੇ ਵਿੱਚੋਂ ਕੋਈ ਇੱਕ ਝੁਕਦਾ ਜਾਂ ਨਹੀਂ ਝੁਕਦਾ ਉਹਦੇ ਤੇ ਗੱਲ ਡਿਪੈਂਡ ਕਰਦੀ ਹੈ। ਜੇ ਦੋਨਾਂ ਚੋਂ ਕੋਈ ਨਹੀਂ ਝੁਕਦਾ ਤੇ ਜਿਹੜੀ ਇਹ ਟਸਲ ਆ ਇਹ ਵੱਧਦੀ ਜਾਣੀ ਆ, ਤੇ ਇਹਦਾ ਫਿਰ ਅੰਤ ਕਿੱਥੇ ਹੋਣਾ ਆ? ਕਿਉਂਕਿ ਇਸ ਟਾਈਮ ਜਦੋਂ ਈਗੋਸ ਤੇ ਗੱਲ ਆ ਜਾਏ ਲੀਡਰਸ ਦੀ, ਤੇ ਫਿਰ ਉਹ ਜਿਹੜੀ ਈਗੋ ਆ ਤੇ ਉਹ ਕਈ ਵਾਰ ਜਿਹੜੇ ਲੀਡਰਸ ਹੁੰਦੇ ਆ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਹੁੰਦੀ ਆ, ਫਿਰ ਉਹ ਇਹੋ ਜਿਹੇ ਡਿਸੀਜਨ ਲੈ ਲੈਂਦੇ ਆ ਕਿ ਜਿਹੜੇ ਡਿਸੀਜਨ ਸਾਰੀ ਦੁਨੀਆ ਦੇ ਨੂੰ ਅਸਰਅੰਦਾਜ਼ ਕਰ ਸਕਦੇ ਆ ਜੀ। ਤੇ ਇਸ ਟਾਈਮ ਮਤਲਬ ਅਮਰੀਕਾ ਤੇ ਚਾਈਨਾ ਦੀ ਜਿਹੜੀ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਟੈਰਿਫ ਵਾਰ ਆ ਉਹਦੀ ਇਹ ਸਥਿਤੀ ਆ, ਬੜੀ ਵੋਲੇਟਾਈਲ ਸਥਿਤੀ ਆ। ਉਹਦੇ 'ਚ ਮੇਨ ਫੈਕਟਰ ਇਹੀ ਆ ਕਿ ਕੀ ਸ਼ੀ ਜਿਨਪਿੰਗ ਨੈਗੋਸ਼ੀਏਸ਼ਨਸ ਵਾਸਤੇ ਪਹਿਲਾਂ ਕਾਲ ਕਰਦੇ ਆ ਡੋਨਲਡ ਟਰੰਪ ਨੂੰ ਜਾਂ ਨਹੀਂ ਕਰਦੇ, ਤੇ ਡੋਨਲਡ ਟਰੰਪ ਕਿੰਨੀ ਕੁ ਦੇਰ ਹੋਰ ਜਿਹੜੀ ਆ ਇਸ ਚੀਜ਼ ਦੀ ਵੇਟ ਕਰ ਸਕਦੇ ਆ। ਤੇ ਅਮਰੀਕਾ ਦੀ ਜਿਹੜੀ ਸਟੇਟ ਆ ਐਡਮਿਨਿਸਟ੍ਰੇਸ਼ਨ ਆ ਇਸ ਟਾਈਮ, ਕਿਉਂਕਿ ਬਿਲਕੁਲ ਨਵਾਂ ਐਡਮਿਨਿਸਟ੍ਰੇਸ਼ਨ ਆ, ਟੋਟਲੀ ਚੇਂਜ ਕੀਤਾ ਅਮਰੀਕਨ ਸਿਸਟਮ ਨੂੰ ਇਸ ਐਡਮਿਨਿਸਟ੍ਰੇਸ਼ਨ ਨੇ, ਤੇ ਉਹ ਕਿੰਨਾ ਕੁ ਜ਼ਿਆਦਾ ਸਬਰ ਦੇ ਨਾਲ ਸਹਿਜਤਾ ਦੇ ਨਾਲ ਜਿਹੜੀ ਇਹ
ਇੱਕ ਤਰ੍ਹਾਂ ਦੀ ਟ੍ਰੇਡ ਵੋਰ ਆ ਇਹਨੂੰ ਅੱਗੇ ਤੋਰਦੇ ਆ, ਕਿਉਂਕਿ ਜੇ ਅਮਰੀਕਾ ਝੁਕਦਾ ਆ ਤਾਂ ਇਹ ਅਮਰੀਕਾ ਦੇ ਲਈ ਬਹੁਤ ਹੀ ਜ਼ਿਆਦਾ ਨੁਕਸਾਨ ਵਾਲੀ ਗੱਲ ਹੋਣੀ ਆ। ਜੇ ਅਮਰੀਕਾ ਚਾਈਨਾ ਨੂੰ ਇਸ ਵਾਰ ਨਹੀਂ ਝੁਕਾ ਸਕਿਆ ਆਪਣੇ ਸਾਹਮਣੇ, ਕਿਉਂਕਿ ਇਹ ਆਲ ਆਊਟ ਅਟੈਕ ਆ, ਤੇ ਜੇ ਚਾਈਨਾ ਨਹੀਂ ਝੁਕਦਾ ਤੇ ਅਮਰੀਕਾ ਦਾ ਰਿਸਪੌਂਸ ਕਿਹੋ ਜਿਹਾ ਆਉਂਦਾ ਆ, ਇਹ ਵੀ ਗੱਲ ਜਿਹੜੀ ਆ ਇਹ ਦੁਨੀਆ ਦੇ ਭਵਿੱਖ ਨੂੰ ਕਾਫੀ ਵੱਡੇ ਪੱਧਰ ਤੇ ਇਫੈਕਟ ਕਰ ਸਕਦੀ ਆ ਜੀ। ਉਹਦੇ ਵਿੱਚ ਹੁਣ ਇਹ ਤਾਂ ਦੋਵਾਂ ਦੀ ਗੱਲ ਸਿਮਰਵੀਰ ਸਿੰਘ ਜੀ, ਉਸ ਦੇ ਨਾਲ ਜਿਹੜਾ ਇੱਕ ਹੋਰ ਫੈਕਟਰ ਆ ਕਿ ਇਹ ਸਾਰੀ ਸਿਚੁਏਸ਼ਨ ਤੋਂ ਬਾਅਦ ਜਾਂ ਜਿਹੜੀ ਇਹ ਪੋਲਿਸੀ ਆ ਅਮਰੀਕਾ ਦੀ, ਉਸ ਤੋਂ ਬਾਅਦ ਚਾਹੇ ਯੂਰੋਪੀਅਨ ਯੂਨੀਅਨ, ਚਾਹੇ ਉਹ ਅਫਰੀਕਨ ਕੰਟੀਨੈਂਟ ਆ, ਚਾਹੇ ਉਹ ਏਸ਼ੀਆ ਆ, ਹਰ ਥਾਂ ਉੱਤੇ ਜਿਹੜਾ ਅਮਰੀਕਾ ਦਾ ਜਿਹੜਾ ਪ੍ਰਭਾਵ ਸੀ ਇਹਨਾਂ ਸਾਰੇ ਮੁਲਕਾਂ ਦੇ ਉੱਤੇ, ਉਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸੰਨ ਲਾਉਣ ਦਾ ਇੱਕ ਵੱਡਾ ਮੌਕਾ ਚਾਈਨਾ ਨੂੰ ਮਿਲਿਆ ਹੈ। ਹੁਣ ਤੁਸੀਂ ਦੇਖ ਸਕਦੇ ਹੋ ਕਿ ਅੱਜ ਸਪੇਨ ਦੇ ਜਿਹੜੇ ਆਈ ਥਿੰਕ ਪ੍ਰਾਈਮ ਮਿਨਿਸਟਰ ਨੇ ਉੱਥੋਂ ਦੇ, ਪ੍ਰਾਈਮ ਮਿਨਿਸਟਰ ਨੇ ਪੈਡਰੋ ਸਾਂਕੇਜ਼, ਉਹ ਬੀਜ਼ਿੰਗ ਗਏ ਹੋਏ ਆ ਜੀ। ਉਸ ਦੌਰਾਨ ਸ਼ੀ ਜਿਨਪਿੰਗ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਉਹਨਾਂ ਨਾਲ ਮੁਲਾਕਾਤ ਵੇਲੇ, ਉਹਨਾਂ ਨੇ ਕਿਹਾ ਕਿ ਚਾਈਨਾ ਐਂਡ ਦਾ ਯੂਰੋਪੀਅਨ ਯੂਨੀਅਨ ਸ਼ੁੱਡ ਜੁਆਇੰਟਲੀ ਰੈਸਿਸਟ ਦਾ ਯੂਨੀਲੇਟਰਲ ਬੁਲਿੰਗ ਪ੍ਰੈਕਟਿਸਿਸ ਆਫ ਦਾ ਟਰੰਪ ਐਡਮਿਨਿਸਟ੍ਰੇਸ਼ਨ ਜੀ। ਜਿਹੜੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਸੀ ਸਪੇਨ ਦੇ, ਉਹਨਾਂ ਨੇ ਕਿਹਾ ਕਿ ਇਨ ਟਰਨ ਹੀ ਸੈਡ ਦੈਟ China's trade tensions with the US should not impede its cooperation with Europe। ਵੀ ਜਿਹੜੇ ਚਾਈਨਾ ਦੇ US ਦੇ ਨਾਲ ਜਿਹੜੀ ਟ੍ਰੇਡ ਟੈਂਸ਼ਨਸ ਨੇ, ਉਹਨਾਂ ਦਾ ਅਸਰ ਯੂਰਪ ਦੇ ਨਾਲ ਜਿਹੜਾ ਕੋਆਪਰੇਸ਼ਨ ਹੈ ਚਾਈਨਾ ਦਾ, ਉਹਦੇ ਤੇ ਨਹੀਂ ਪੈਣਾ ਚਾਹੀਦਾ ਜੀ। ਤੇ ਕਾਫੀ ਕੁਛ ਜਿਹੜਾ ਆ ਚੱਲ ਰਿਹਾ, ਜਿਵੇਂ ਯੂਰੋਪੀਅਨ ਯੂਨੀਅਨ ਜਿਹੜੀ ਆ ਉਹਦੇ ਅੰਦਰ ਇਹ ਗੱਲ ਚੱਲ ਰਹੀ ਹੈ ਕਿ ਜਿਹੜੀਆਂ ਚਾਈਨੀਜ਼ ਕਾਰਸ ਨੇ, ਖਾਸ ਤੌਰ ਤੇ ਇਲੈਕਟ੍ਰੀਕਲ ਵਹੀਕਲਸ ਨੇ, ਉਹਨਾਂ ਦੇ ਉੱਤੇ ਜਿਹੜੇ ਟੈਰਿਫ ਆ ਉਹ ਹਟਾਉਣ ਦੀ ਗੱਲ ਚੱਲ ਰਹੀ ਹੈ ਯੂਰੋਪੀਅਨ ਯੂਨੀਅਨ ਦੇ ਖਿੱਤੇ ਦੇ ਵਿੱਚ, ਜਿਹਦੇ ਨਾਲ ਉਹ ਵੱਡੀ ਮਾਰਕੀਟ ਚਾਈਨਾ ਦੇ ਲਈ ਓਪਨ ਹੋ ਸਕਦੀ ਆ। ਕਿਉਂਕਿ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਅਮਰੀਕਾ ਦੀ ਜਿਹੜੀ ਪੋਲਿਸੀ ਆ ਉਹਦੇ ਨਾਲ ਅਮਰੀਕਾ ਦਾ ਬਿਲਕੁਲ ਸਭ ਤੋਂ ਸਟਰੋਂਗ ਅਲਾਈ ਕੈਨੇਡਾ ਸੀ, ਤੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਵੀ ਹਾਲਾਤ ਇਹ ਚੱਲ ਰਹੇ ਆ ਕਿ ਚਾਹੇ ਉਹ ਅਮਰੀਕਾ ਦੀ ਸ਼ਰਾਬ ਹੋਵੇ, ਚਾਹੇ ਉਹ ਅਮਰੀਕਾ ਦੇ ਹੋਰ ਪ੍ਰੋਡਕਟ ਹੋਣ, ਉਹ ਕੈਨੇਡਾ ਦੇ ਵਿੱਚੋਂ ਕੱਢੇ ਜਾ ਰਹੇ ਆ। ਹਾਲਾਤ ਇੱਥੋਂ ਤੱਕ ਨੇ ਕਿ ਕੈਨੇਡੀਅਨ ਲੋਕ ਜਿਹੜੇ ਅਮਰੀਕਨ ਟੂਰਿਜ਼ਮ ਇੰਡਸਟਰੀ ਦਾ ਇੱਕ ਵੱਡਾ ਪਾਰਟ ਸੀ, ਵੱਡਾ ਹਿੱਸਾ ਸੀ, ਅਮਰੀਕਾ ਘੁੰਮਣ ਜਾਂਦੇ ਸੀ, ਉਹ ਜਿਹੜੇ ਟ੍ਰਿਪਸ ਨੇ ਉਹ ਕੈਂਸਲ ਹੋ ਰਹੇ ਆ। ਕੈਨੇਡੀਅਨਸ ਨੇ ਅਮਰੀਕਾ ਜਾਣਾ ਬੰਦ ਕਰਤਾ ਆ, ਤੇ ਨਾਲ ਹੀ ਇਹ ਵੀ ਗੱਲ ਸਾਹਮਣੇ ਆ ਰਹੀ ਆ ਕਿ ਜਿਹੜਾ ਟ੍ਰੇਡ ਖੁੱਲ੍ਹਾ ਸੀ ਤੇ ਉਹਦੇ 'ਚ ਵੀ ਕਾਫੀ ਜ਼ਿਆਦਾ ਫੈਸਲੇ, ਜਿਵੇਂ ਅੱਜ ਅੰਟਾਰੀਓ ਦੇ ਵਿੱਚ ਇੱਕ ਵੱਡੀ ਅਮਰੀਕਨ ਕਾਰ ਕੰਪਨੀ ਹੈ ਜਿਹੜੀ, ਉਹਨੇ ਆਪਣੀ ਪ੍ਰੋਡਕਸ਼ਨ ਲਾਈਨ ਜਿਹੜੀ ਆ ਬੰਦ ਕਰਤੀ ਆ। ਤੇ ਇਸ ਤਰੀਕੇ ਦੇ ਜਿਹੜੇ ਫੈਸਲੇ ਆ ਜਿਹੜੇ ਅਮਰੀਕਾ ਦੇ ਸਟਰੋਂਗ ਅਲਾਈ ਸੀ ਉਹਨਾਂ ਦੇ ਦਰਮਿਆਨ ਵੀ ਹੋ ਰਹੇ ਆ। ਤੇ ਯੂਰੋਪੀਅਨ ਯੂਨੀਅਨ ਦੇ ਵਿੱਚ ਆਲਰੇਡੀ ਜਿਹੜਾ ਅਸੀਂ ਦੇਖਦੇ ਹਾਂ ਕਿ ਇੱਕ ਐਂਟੀ ਅਮਰੀਕਾ ਜਿਹੜਾ ਥੋਟ ਆ ਉਹ ਬੈਠਾ ਆ, ਤੇ ਚਾਈਨਾ ਆਲਰੇਡੀ ਕਾਫੀ ਇਨਰੋਡਸ ਬਿਲਡ ਕਰ ਚੁੱਕਿਆ ਆ। ਤੇ ਉਹਦੇ ਨਾਲ ਜਿਹੜੇ ਅਮਰੀਕਾ ਦੀ ਜਿਹੜੀ ਇਹ ਸਾਰੀ ਪੋਲਿਸੀ ਆ ਜਾਂ ਲਾਈਨ ਹੈ ਟੈਰਿਫ ਲਾਉਣ ਦੀ, ਜੇ ਅਮਰੀਕਾ ਇਹਨੂੰ ਸਹੀ ਤਰੀਕੇ ਦੇ ਨਾਲ ਨੈਗੋਸ਼ੀਏਸ਼ਨਸ ਨੂੰ ਸਿਰੇ ਨਹੀਂ ਚੜਾਉਂਦਾ ਤਾਂ ਮੈਨੂੰ ਲੱਗਦਾ ਕਿ ਚਾਈਨਾ ਜਿਹੜਾ ਆ ਉਹ ਜ਼ਰੂਰ ਕਾਫੀ ਸਟਰੋਂਗ ਪੋਜੀਸ਼ਨ 'ਚ ਆ ਸਕਦਾ ਹੈ। ਤੇ ਇਸ ਲਈ ਜਿਹੜਾ ਅਸੀਂ ਇਹ ਸਾਡੀ ਤਾਂ ਇਹੀ ਆਸ ਉਮੀਦ ਆ ਕਿ ਜਿਹੜਾ ਇਹ, ਕਿਉਂਕਿ ਜਿਹੜੀ ਟ੍ਰੇਡ ਦੀ ਵਾਰ ਆ ਇਸ ਟਾਈਮ, ਚਾਹੇ ਉਹ ਅਫਰੀਕਨ ਕੰਟੀਨੈਂਟ ਹੋਵੇ, ਚਾਹੇ ਉਹ ਗਾਜ਼ਾ ਵਰਗੀਆਂ ਜਿਹੜੀਆਂ ਕਨਫਲਿਕਟ ਦੇ ਅੰਦਰ ਜਿਹੜੇ ਖਿੱਤੇ ਆ ਉਹ ਹੋਣ, ਚਾਹੇ ਉਹ ਹੋਰ ਮੁਲਕ ਜਿੱਥੇ ਲੋਕਾਂ ਦੇ ਕੋਲ ਜਿਹੜੀਆਂ ਬੇਸਿਕ ਨਸੈਸਿਟੀਜ਼ ਹੁੰਦੀਆਂ ਨੇ, ਵੀ ਰੋਟੀ, ਕੱਪੜਾ, ਮਕਾਨ, ਉਹ ਵੀ ਨਹੀਂ ਆ, ਤਾਂ ਉਹ ਦੁਨੀਆ ਦੀ ਵੱਡੀ ਪੋਪੂਲੇਸ਼ਨ ਇਹੋ ਜਿਹੀ ਆ ਇਸ ਟਾਈਮ ਜਿਹੜੀ ਹਜੇ ਵੀ ਇਹਨਾਂ ਚੀਜ਼ਾਂ ਦੀ ਉਡੀਕ ਕਰ ਰਹੀ ਆ, ਤਾਂ ਉਹਨਾਂ ਤੱਕ ਇਹਨਾਂ ਚੀਜ਼ਾਂ ਦੀ ਜਿਹੜੀ ਰਸਾਈ ਆ ਉਹਦੇ ਤੇ ਬਹੁਤ ਵੱਡਾ ਅਸਰ ਪੈਣਾ, ਖਾਸ ਤੌਰ ਤੇ ਗਰੀਬ ਤਬਕੇ ਤੇ। ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਅਮਰੀਕਾ ਸਭ ਤੋਂ ਵੱਡਾ ਫੰਡ ਪ੍ਰੋਵਾਈਡਰ ਸੀ, ਜਿਹੜੀਆਂ ਸਾਰੇ ਵਰਲਡ ਇੰਸਟੀਚਿਊਟ ਸੀ, ਚਾਹੇ ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਸੀ, ਚਾਹੇ ਉਹ ਫੂਡ ਦੇ ਇੰਸਟੀਚਿਊਟ ਹੋਰ ਸੀ, ਤੇ ਉਹਨਾਂ ਸਾਰਿਆਂ ਦੇ ਵਿੱਚ ਅਮਰੀਕਾ ਵੀ ਪਿੱਛੇ ਪੈਰ ਖਿੱਚ ਰਿਹਾ ਹੈ। ਇਹ ਸਾਰੇ ਜਿਹੜੀ ਟ੍ਰੇਡ ਵਾਰ ਚੱਲ ਰਹੀ ਆ, ਇਹ ਜੇ ਲੰਮਾ ਸਮਾਂ ਚੱਲਦੀ ਆ ਤਾਂ ਇਹਦਾ ਉਸ ਆਬਾਦੀ ਤੇ ਬਹੁਤ ਵੱਡਾ ਅਸਰ ਪੈਣਾ, ਜਿਹਦੇ 'ਚ ਬਹੁਤ ਬੱਚੇ ਜਿਹੜੇ ਜ਼ਰੂਰੀ ਭੋਜਨ ਤੋਂ ਬਿਨਾਂ ਉਹ ਤੜਫਣਗੇ, ਸਾਫ਼ ਪਾਣੀ ਲਈ ਲੋਕ ਤੜਫਣਗੇ, ਦਵਾਈਆਂ ਲਈ ਲੋਕ ਤੜਫਣਗੇ। ਤਾਂ ਇਹ ਜਿਹੜੀ ਸਿਚੁਏਸ਼ਨ ਹੈ, ਇਸ ਕਰਕੇ ਇਹ ਕੋਈ ਮਨੁੱਖਤਾ ਦੇ ਵਾਸਤੇ ਕੋਈ ਅਸੀਂ ਕਹਿ ਸਕਦੇ ਹਾਂ ਕਿ ਚੰਗੀ ਗੱਲ ਨਹੀਂ ਹੈ।
ਪਰ ਇਹ ਇੱਕ ਹੁਣ ਰਿਐਲਿਟੀ ਆ ਤੇ ਇਹ ਕਿੱਧਰ ਮਤਲਬ ਜਾਂਦੀ ਆ, ਇਹਦੇ ਉੱਤੇ ਮਤਲਬ ਹਜੇ ਅਸੀਂ ਐਨਾਲਿਸਿਸ ਕਰ ਸਕਦੇ। ਪਰ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਬੇਸਿਕਲੀ ਹੁਣ ਇਹ ਗੱਲ ਸਿਰਫ 2 ਲੀਡਰਸ ਦੀ ਈਗੋ ਦੇ ਉੱਤੇ ਆ ਕਿ ਪਹਿਲਾ ਕਾਲ ਕੌਣ ਕਰਦਾ, ਸ਼ੀ ਜਿਨਪਿੰਗ ਕਰਦਾ ਹੈ ਜਾਂ ਡੋਨਲਡ ਟਰੰਪ ਕਰਦਾ ਹੈ। ਜੀ ਨਹੀਂ, ਇਹ ਬਿਲਕੁਲ ਦੇਖਣ ਵਾਲੀ ਗੱਲ ਹੈ ਤੇ ਸਿਚੁਏਸ਼ਨ ਵੀ ਜਿਹੜੀ ਹੈ ਜਿਵੇਂ ਤੁਸੀਂ ਕਿਹਾ ਵੀ ਕੋਈ ਇੱਕ ਸ਼ੇਕੀ ਗਰਾਊਂਡ ਦੇ ਉੱਤੇ ਖੜੀ ਹੈ, ਕੋਈ ਧਰਾਤਲ ਜਿਹੜੀ ਹੈ ਥੱਲੇ, ਉਹ ਵੀ ਧਰਤੀ ਵੀ ਜਿਹੜੀ ਹੈ ਹਿੱਲ ਰਹੀ ਹੈ। ਇਸ ਕਿਸਮ ਦੀ ਸਿਚੁਏਸ਼ਨ ਬਣੀ ਹੋਈ ਹੈ ਕਿਉਂਕਿ ਅਮਰੀਕਾ ਨੇ ਜਾਂ ਪ੍ਰੈਜ਼ੀਡੈਂਟ ਟਰੰਪ ਨੇ ਜਿਸ ਕਿਸਮ ਦੀ ਪੁਸ਼ ਦਿੱਤੀ ਹੈ ਇਸ ਸਾਰੀ ਟੈਰਿਫ ਵਾਰ ਨੂੰ, ਉਹ ਬਹੁਤ ਵੱਡੀ ਪੁਸ਼ ਦਿੱਤੀ ਹੈ ਤੇ ਉਹ ਉਸ ਲੈਵਲ ਤੱਕ ਚਲੀ ਗਈ ਹੈ ਜਿਹਨੂੰ ਅਸੀਂ ਦੇਖਦੇ ਹਾਂ ਵੀ ਜਿਹੜੀ ਅਮਰੀਕਾ ਦੀ ਇਕੋਨਮੀ ਵੀ ਹੈ ਜਾਂ ਅਮਰੀਕਾ ਦਾ ਜਿਹੜਾ ਡਾਲਰ ਹੈ, ਅਮਰੀਕਾ ਦੀ ਸਰਦਾਰੀ ਹੈ, ਉਹਦੇ 'ਚ ਉਹਨੂੰ ਬਰਕਰਾਰ ਰੱਖਣ ਦੇ ਲਈ ਜਾਂ ਜਿਹੜਾ ਉਹਦਾ ਥੱਲੇ ਇੱਕ ਬੇਸ ਹੈ ਉਹ ਹੈਗੇ ਨੇ ਟ੍ਰੈਜਰੀ ਬੌਂਡਸ। ਅਮਰੀਕਾ ਦੇ ਜਿਹੜੇ ਬੌਂਡ ਜਿਹੜੇ ਮੁਲਕਾਂ ਨੇ ਟ੍ਰਿਲੀਅਨਸ ਆਫ ਡਾਲਰਸ ਦੇ ਵਿੱਚ ਖਰੀਦੇ ਹੋਏ ਨੇ। ਤੇ ਜਿਸ ਕਿਸਮ ਦੀ ਸਿਚੁਏਸ਼ਨ ਹੁਣ ਬਣ ਗਈ ਹੈ, ਹੁਣ ਗੱਲ ਉੱਥੇ ਆ ਗਈ ਹੈ ਵੀ ਗੱਲ ਇਕੱਲੇ ਟ੍ਰੇਡ ਤੱਕ, ਟੈਰਿਫਸ ਤੱਕ ਨਾ ਰਹਿ ਕੇ ਗੱਲ ਹੁਣ ਬੌਂਡਸ ਤੱਕ ਜਾ ਰਹੀ ਹੈ ਵੀ ਇਹਦੇ ਤੋਂ ਬਾਅਦ ਹੁਣ ਲੋਕਾਂ ਨੇ ਜਾਂ ਮੁਲਕਾਂ ਨੇ ਅਮਰੀਕਾ ਦੇ ਜਿਹੜੇ ਬੌਂਡ ਹੈਗੇ ਆ ਉਹ ਵੇਚਣੇ ਸ਼ੁਰੂ ਕਰ ਦੇਣੇ ਆ। ਸੋ ਉਹਦਾ ਇੰਪੈਕਟ ਨਹੀਂ ਅਮਰੀਕਾ ਕੋਲੋਂ ਝੱਲਿਆ ਜਾਣਾ ਹੈਗਾ। ਉਹ ਇੱਕ ਫੈਕਟਰ ਹੈ ਜਿਹੜਾ ਇੱਕ ਅਹਿਮ ਫੈਕਟਰ ਹੈ ਇਸ ਸਾਰੇ ਪਾਰਟ ਦੇ ਵਿੱਚ, ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਵੀ ਉਹ ਸਟਾਕ ਮਾਰਕੀਟਸ ਦੇ ਡਿੱਗਣ ਤੋਂ ਜਾਂ ਟੈਰਿਫਸ ਲਾਉਣ ਤੋਂ ਜਾਂ ਉਹਦੇ ਤੋਂ ਵੀ ਬਿਯੋਂਡ ਜਾਂਦਾ, ਉਹਦੇ ਤੋਂ ਵੀ ਵੱਡਾ ਜਾਂਦਾ। ਉਹਦੇ ਤੇ ਸਾਰੀ ਅਮਰੀਕਾ ਦੀ ਸਰਦਾਰੀ ਜਿਹੜੀ ਸਰਪੰਚੀ ਅਮਰੀਕਾ ਨੇ ਕੀਤੀ ਹੈ ਦੁਨੀਆ ਭਰ ਦੇ ਵਿੱਚ, ਉਹ ਖੜੀ ਹੋਈ ਹੈ। ਤੁਸੀਂ ਇਸ ਹਿਸਾਬ ਨਾਲ ਉਹਨੂੰ ਦੇਖ ਸਕਦੇ ਹੋ। ਸੋ ਉਹ ਇੱਕ ਵੱਡਾ ਫੈਕਟਰ ਹੈ। ਬਿਲਕੁਲ ਠੀਕ ਤੁਸੀਂ ਜ਼ਿਕਰ ਕੀਤਾ। ਤੇ ਜਾਂਦੇ ਜਾਂਦੇ ਮੈਂ ਜ਼ਰੂਰ ਚਾਹੂੰਗਾ ਵੀ ਜਿੱਥੇ ਅਸੀਂ ਅਮਰੀਕਾ ਤੇ ਚਾਈਨਾ ਦੇ ਆਪਸੀ ਇਸ ਸਾਰੇ ਪਾਰਟ ਦੀ ਗੱਲ ਕੀਤੀ ਹੈ, ਉੱਥੇ ਬਾਕੀ ਮੁਲਕਾਂ ਦੇ ਨਾਲ ਜਿਹੜੀ ਨੈਗੋਸ਼ੀਏਸ਼ਨ ਹੈਗੀ ਹੈ, ਤੁਸੀਂ ਕੀ ਸਮਝਦੇ ਹੋ ਵੀ ਜਿਹੜੀ ਇਸ ਵਕਤ ਅਮਰੀਕਾ ਦੀ ਨੀਤੀ ਹੈ ਕਿ ਪ੍ਰੈਜ਼ੀਡੈਂਟ ਟਰੰਪ ਬਾਕੀਆਂ ਨਾਲ ਨੈਗੋਸ਼ੀਏਸ਼ਨ ਕਰਕੇ ਉਹਨੂੰ 3 ਮਹੀਨਿਆਂ ਦੇ ਵਿੱਚ ਨਿਬੇੜ ਲੈਣਗੇ? ਉਹ ਯੂਰਪੀਅਨ ਮੁਲਕ ਹੋਣ, ਭਾਰਤ ਹੋਵੇ ਜਾਂ ਬਾਕੀ ਜਿਹੜੇ ਮੁਲਕ ਹੈਗੇ ਆ ਉਹਨਾਂ ਦੇ ਨਾਲ, ਜਿਵੇਂ ਉਹਨਾਂ ਨੇ ਬੀਤੇ 2 ਦਿਨ ਪਹਿਲਾਂ ਈਵਨ ਇੱਥੋਂ ਤੱਕ ਵੀ ਬਿਆਨ ਦਿੱਤਾ ਕਿ ਭਾਈ ਕਾਹਲੇ ਨੇ ਸਾਰੇ ਮੁਲਕ ਜਾਂ ਸਾਰੇ ਮੁਲਕ ਦੇ ਜਿਹੜੇ ਆਗੂ ਅਮਰੀਕਾ ਦੇ ਨਾਲ ਡੀਲ ਕਰਨ ਦੇ ਲਈ, ਉਹ ਤੇ ਮੇਰੇ ਤਰਲੇ ਕਰ ਰਹੇ ਆ। ਇਸ ਲੈਵਲ ਦਾ ਵੀ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਆ। ਸੋ ਗੱਲ ਉੱਥੇ ਆ ਕੇ ਨਿਬੜ ਜਾਊਗੀ ਬਾਕੀ ਮੁਲਕਾਂ ਦੇ ਨਾਲ ਜਿਹੜਾ ਇਹ ਟ੍ਰੇਡ ਤੇ ਟੈਰਿਫ ਵਾਰ ਦਾ ਜਿਹੜਾ ਇੱਕ ਪਾਰਟ ਹੈਗਾ ਇਹ ਇਕੱਲੇ ਚਾਈਨਾ ਦੇ ਉੱਤੇ ਹੀ ਫੋਕਸ ਰਹੂਗਾ ਜਾਂ ਬਾਕੀਆਂ ਦੇ ਨਾਲ ਕਿਵੇਂ ਦੀ ਨਜ਼ਰ ਆ ਰਹੀ ਹੈ ਸਿਚੁਏਸ਼ਨ? ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਇਸ ਟਾਈਮ ਜਿਹੜੀ ਮਤਲਬ ਨੈਗੋਸ਼ੀਏਸ਼ਨਸ ਦੀ ਗੱਲ ਆ, ਖਾਸ ਤੌਰ ਤੇ ਸਭ ਤੋਂ ਪਹਿਲਾਂ ਮੈਂ ਇੰਡੀਆ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਜਿਹੜਾ ਇਸ ਪੋਸਟ ਤੋਂ ਬਾਅਦ ਜਿਹੜਾ ਇੰਡੀਆ ਦਾ ਮਿਨਿਸਟਰ ਆ ਪੀਯੂਸ਼ ਗੋਇਲ, ਜਿਹੜਾ ਆਈ ਥਿੰਕ ਟ੍ਰੇਡ ਮਿਨਿਸਟਰ ਆ, ਸਾਰੇ ਟ੍ਰੇਡਸ ਦਾ ਮਹਿਕਮਾ ਦੇਖਦਾ ਆ, ਤੇ ਕਮਰਸ ਮਿਨਿਸਟਰ ਆ, ਉਹਦੀ ਸਟੇਟਮੈਂਟ ਆਈ ਆ ਕਿ ਅਸੀਂ ਨੈਗੋਸ਼ੀਏਸ਼ਨਸ ਜਿਹੜੀਆਂ ਆ ਉਹ ਕਰ ਰਹੇ ਆ ਅਮਰੀਕਾ ਦੇ ਨਾਲ। ਪਰ ਉਹਨੇ ਕਿਹਾ ਕਿ ਕੋਈ ਵੀ ਜਿਹੜੀ ਡੀਲ ਆ ਉਹ ਗਨ ਪੁਆਇੰਟ ਦੇ ਉੱਤੇ ਅਸੈਪਟ ਨਹੀਂ ਕੀਤੀ ਜਾਊਗੀ ਜੀ। ਉਹਦੀ ਜਿਹੜੀ ਬੇਸਿਕਲੀ ਸ਼ਬਦਾਵਲੀ ਆ ਤੇ ਉਹ ਇਹ ਆ ਕਿ ਜੇ ਮਤਲਬ ਸਾਡੇ ਨਾਲ ਜਿਹੜੀ ਕੋਈ ਵੀ ਡੀਲ ਆ ਉਹ ਗੱਲਬਾਤ ਉਹਦੇ ਬਾਰੇ ਚੱਲ ਰਹੀ ਆ ਤੇ ਜਿਹੜਾ ਇੰਡੀਆ ਤੇ US ਦਾ ਜਿਹੜਾ ਟ੍ਰੇਡ ਆ ਉਹਨੂੰ 500 ਬਿਲੀਅਨ 2030 ਤੱਕ ਕਰਨ ਦਾ ਜਿਹੜਾ ਟਾਰਗੇਟ ਆ। ਪਰ ਉਹਨੇ ਕਿਹਾ ਵੀ ਕੋਈ ਵੀ ਨੈਗੋਸ਼ੀਏਸ਼ਨ ਜਿਹੜੀ ਆ ਉਹ ਗਨ ਪੁਆਇੰਟ ਦੇ ਉੱਤੇ ਜਾਂ ਅੰਡਰ ਪ੍ਰੈਸ਼ਰ ਜਿਹੜੀ ਆ ਉਹ ਇੰਡੀਆ ਐਕਸੈਪਟ ਨਹੀਂ ਕਰੂਗਾ। ਤੇ ਉਹਦੀ ਸਟੇਟਮੈਂਟ ਵੀ ਮੈਂ ਜ਼ਰੂਰ ਕੋਟ ਕਰਨੀ ਚਾਹੁੰਦਾ। ਉਹ ਪੀਯੂਸ਼ ਗੋਇਲ ਕਹਿੰਦਾ, I have said it many times before that we do not negotiate at the gun point. Time restrictions are good as they encourage us to talk swiftly, but until we are able to protect the interests of the country and people, it is never good to be hasty. ਮਤਲਬ ਉਹ ਬੇਸਿਕਲੀ ਜਿਹੜੀ ਉਹਦੀ ਸਟੇਟਮੈਂਟ ਆ ਉਹ ਇਹੀ ਇਸ਼ਾਰਾ ਕਰ ਰਹੀ ਹੈ ਕਿ ਇੰਡੀਆ ਕਾਫੀ ਅੰਡਰ ਪ੍ਰੈਸ਼ਰ ਆ ਅਮਰੀਕਾ ਤੋਂ ਤੇ ਇੰਡੀਆ ਜਿਹੜਾ ਆ ਉਹ ਰੈਜ਼ਿਸਟ ਕਰਨ ਦੀ ਕੋਸ਼ਿਸ਼ ਕਰ ਰਿਹਾ ਆ। ਪਰ ਉਹ ਕਿੰਨੀ ਕੁ ਦੇਰ ਕਰਦਾ ਆ ਇਹ ਹੁਣ ਦੇਖਣ ਵਾਲੀ ਗੱਲ ਹੋਣੀ ਆ, ਕਿਉਂਕਿ ਇੰਡੀਆ ਦੇ ਨਾਲ ਜਿਹੜਾ ਅਮਰੀਕਨ ਰਿਲੇਸ਼ਨ ਆ ਉਹ ਇਸ ਟਾਈਮ ਮਹਿਜ਼ ਇਕੱਲਾ ਟ੍ਰੇਡ ਦੇ ਉੱਤੇ ਨਹੀਂ ਖੜਾ ਹੋਇਆ। ਉਹ ਭਾਵੇਂ ਅਸੀਂ ਦੇਖ ਰਹੇ ਹਾਂ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਇਸ਼ੂ ਆ ਉਹ ਵੀ ਕਾਫੀ ਇੰਪੋਰਟੈਂਟ ਪਾਰਟ ਪਲੇ ਕਰ ਰਿਹਾ ਉਹਦੇ 'ਚ। ਤੇ ਨਾਲ ਹੀ ਜਿਹੜਾ ਉਸ ਖਿੱਤੇ ਦੇ ਵਿੱਚ ਜਿਹੜਾ ਇੰਡੀਆ ਦੀ ਜਿਹੜੀ ਮਤਲਬ ਤੁਸੀਂ ਕਹਿ ਸਕਦੇ ਕਿ ਜਿਹੜੀ ਵੈਲਿਊ ਆ ਅਮਰੀਕਨ ਇੰਟਰਸਟ ਦੇ ਲਈ, ਉਹ ਇੰਡੀਆ ਉਸ
ਜਿਹੜੀ ਆਪਣੀ ਵੈਲਿਊ ਆ ਉਹਨੂੰ ਫੁੱਲਫਿਲ ਕਰ ਰਿਹਾ ਅਮਰੀਕਨ ਇੰਟਰਸਟ ਵਾਸਤੇ ਜਾਂ ਨਹੀਂ। ਤਾਂ ਉਹ ਸਾਰੀਆਂ ਗੱਲਾਂ ਜਿਹੜੀਆਂ ਇਹ ਸਾਰੇ ਫੈਕਟਰਸ ਨੇ, ਇਹ ਜਿਹੜੀਆਂ ਨੈਗੋਸ਼ੀਏਸ਼ਨਸ ਨੇ ਜਾਂ ਅਮਰੀਕਾ ਇੰਡੀਆ ਤੋਂ ਕੀ ਚਾਹੁੰਦਾ ਆ ਉਹਦੇ 'ਚ ਕਾਫੀ ਵੱਡਾ ਰੋਲ ਪਲੇ ਕਰਨਗੀਆਂ। ਕਿਉਂਕਿ ਇੰਡੀਆ ਮਤਲਬ ਸਾਰੀ ਦੁਨੀਆ ਦੇ ਵਿੱਚ ਡੋਨਲਡ ਟਰੰਪ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਆਈ ਥਿੰਕ ਟੈਰਿਫ ਕਿਲਰ ਵਰਡ ਯੂਜ਼ ਕੀਤਾ ਸੀ ਡੋਨਲਡ ਟਰੰਪ ਨੇ। ਇੰਡੀਆ ਨੇ ਲੰਮੇ ਸਮੇਂ ਤੋਂ ਜਿਹੜਾ ਆ ਅਮਰੀਕਨ ਪ੍ਰੋਡਕਟਸ ਦੇ ਉੱਤੇ ਬਹੁਤ ਜ਼ਿਆਦਾ ਰੈਸਟ੍ਰਿਕਸ਼ਨਸ ਲਾਈਆਂ ਹੋਈਆਂ ਇੰਡੀਆ ਦੀ ਮਾਰਕੀਟ 'ਚ ਆਉਣ ਤੇ। ਤਾਂ ਉਹਦੇ ਪਿੱਛੇ ਕਾਰਨ ਜਿਹੜਾ ਇਨਸਾਈਡਰ ਮਤਲਬ ਸੋਰਸਿਸ ਨੇ ਉਹ ਇਹ ਦੱਸਦੇ ਆ ਕਿ ਕਿਉਂਕਿ ਇੰਡੀਆ ਨੇ ਆਪਣੀ ਮਾਰਕੀਟ ਓਪਨ ਕੀਤੀ ਜਦੋਂ 91 ਦੇ ਵਿੱਚ, ਤਾਂ ਉਹ ਮਾਰਕੀਟ ਓਪਨ ਕਰਨ ਵੇਲੇ ਵੀ ਇੰਡੀਆ ਉਸ ਤੋਂ ਬਾਅਦ ਵੀ ਜਿਹੜਾ ਇੰਡੀਆ ਉਹ ਲਗਾਤਾਰ ਜਿਹੜੇ ਰਸ਼ੀਅਨ ਥਿੰਕਰਸ ਨੇ ਜਾਂ ਰਸ਼ੀਅਨ ਪੋਲਿਸੀ ਮੇਕਰਸ ਨੇ ਉਹਨਾਂ ਦੇ ਨਾਲ ਉਹਨਾਂ ਦੇ ਪ੍ਰਭਾਵ ਹੇਠ ਹੀ ਇੰਡੀਆ ਨੇ ਸਾਰੀ ਜਿਹੜੀ ਆਪਣੀ ਪੋਲਿਸੀ ਆ ਉਹਨੂੰ ਕਿਸੇ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਬਿਲਡਅਪ ਕੀਤਾ, ਜਿਹਦੇ ਵਿੱਚ ਇਹ ਸੀ ਕਿ ਪੂਰੀ ਤਰ੍ਹਾਂ ਦੇ ਨਾਲ ਅਮਰੀਕਾ ਜਿਹੜਾ ਆ ਉਹਨੂੰ ਇੰਡੀਅਨ ਮਾਰਕੀਟ ਦੀ ਜਿਹੜੀ ਖੁੱਲ੍ਹ ਆ ਉਹ ਨਹੀਂ ਦਿੱਤੀ ਗਈ। ਤੇ ਹਾਲਾਂਕਿ ਅਮਰੀਕਾ ਨੇ ਭਾਵੇਂ ਉਹ ਚਾਈਨਾ ਦੇ ਹਵਾਲੇ ਨਾਲ ਗੱਲ ਹੋਵੇ, ਕਿਉਂਕਿ ਚਾਈਨਾ ਨੂੰ ਵੀ ਜਿਹੜਾ ਦੁਨੀਆ ਦੀ ਮਾਰਕੀਟ ਦੇ ਵਿੱਚ ਲਿਆਉਣ ਦਾ ਜਿਹੜਾ ਰਾਹ ਖੋਲ੍ਹਿਆ ਅਮਰੀਕਾ ਨੇ ਖੋਲ੍ਹਿਆ, ਤੇ ਇਸੇ ਤਰੀਕੇ ਦੇ ਨਾਲ ਇੰਡੀਆ ਜਿਹੜਾ ਆ ਇਹਨੂੰ ਵੀ ਇਹਦੀ ਇਕੋਨਮੀ ਨੂੰ ਵੀ ਖੜਾ ਕਰਨ ਦੇ ਵਿੱਚ ਬੂਸਟ ਕਰਨ ਦੇ ਵਿੱਚ ਅਮਰੀਕਾ ਨੇ ਹੀ ਬਹੁਤ ਵੱਡਾ ਰੋਲ ਪਲੇ ਕੀਤਾ। ਤੇ ਅੱਜ ਅਸੀਂ ਦੇਖ ਰਹੇ ਹਾਂ ਕਿ ਚਾਈਨਾ ਤੇ ਇੰਡੀਆ ਇਹ ਦੋਵੇਂ ਹੀ ਅਮਰੀਕਾ ਨੂੰ ਦੇ ਲਈ ਖਤਰਾ ਬਣੇ ਹੋਏ ਆ। ਅਮਰੀਕਾ ਦੇ ਉੱਤੇ ਜਿਹੜੇ ਅਟੈਕਸ ਨੇ ਅਮਰੀਕਾ ਦੀ ਟੈਰੀਟਰੀ ਦੇ ਉੱਤੇ ਇਹ ਦੋਵੇਂ ਹੀ ਕਰ ਰਹੇ ਆ। ਤੇ ਮਤਲਬ ਇਹ ਜਿਹੜੀ ਸਥਿਤੀ ਇੰਡੀਆ ਦੇ ਹਵਾਲੇ ਨਾਲ, ਪਰ ਬਾਕੀ ਮੁਲਕਾਂ ਦੇ ਹਵਾਲੇ ਨਾਲ ਅਮਰਵੀਰ ਸਿੰਘ ਜੀ ਜੋ ਅਸੀਂ ਸਮਝ ਰਹੇ ਹਾਂ ਕਿ ਜੇ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਕਿ ਅਮਰੀਕਾ ਦੀ ਜਿਹੜੀ ਇਹ ਪੋਲਿਸੀ ਆ ਉਹਨੇ ਅਮਰੀਕਾ ਨੇ ਪਿਕ ਐਂਡ ਚੂਜ਼ ਨਹੀਂ ਕੀਤਾ ਕਿ ਕਿਸੇ ਇੱਕ ਮੁਲਕ ਨੂੰ, ਜਿਵੇਂ ਹੁਣ ਚਾਈਨਾ ਦੇ ਉੱਤੇ ਠੀਕ ਆ, ਚਾਈਨਾ ਦੇ ਉੱਤੇ ਉਹ ਬਾਕੀਆਂ ਦੇ ਉੱਤੇ ਪੋਜ਼ ਲਾਇਆ, ਚਾਈਨਾ ਦੇ ਉੱਤੇ ਉਹ ਲਗਾਤਾਰ ਪਰ ਟੈਰਿਫ ਲਾ ਰਹੇ ਆ ਜੀ। ਓਵਰਆਲ ਜਿਹੜੀ ਇਹ ਸਾਰੀ ਪੋਲਿਸੀ ਆ ਉਹ ਸਾਰੀ ਦੁਨੀਆ ਵਾਸਤੇ ਅਮਰੀਕਾ ਲੈ ਕੇ ਆਇਆ, ਡੋਨਲਡ ਟਰੰਪ ਲੈ ਕੇ ਆਏ। ਉਹਦੇ 'ਚ ਠੀਕ ਆ, ਮਤਲਬ ਉਹਨਾਂ ਦੀ ਕੋਈ ਇਹਦੇ ਪਿੱਛੇ ਇੱਕ ਸਮਝ ਹੋ ਸਕਦੀ ਆ, ਪਰ ਜਿੰਨੀ ਕੁ ਮੈਂ ਸਿਚੁਏਸ਼ਨ ਨੂੰ ਸਮਝ ਰਿਹਾ ਕਿ ਇਸ ਟਾਈਮ ਜਿੱਥੇ ਜੀਓਪੋਲੀਟੀਕਲ ਟੈਂਸ਼ਨਸ ਨੇ ਆਲ ਓਵਰ ਦੀ ਗਲੋਬ, ਪਿਛਲੇ ਜਿਹੜਾ ਸਾਰਾ US ਐਡਮਿਨਿਸਟ੍ਰੇਸ਼ਨ ਸੀ ਉਹਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਿਆ ਹੋਇਆ ਸੀ ਕਿ ਜਿਹੜੀ ਇਹ ਸਟਰਗਲ ਆ, ਇਹ ਸਟਰਗਲ ਕੋਈ ਕਿਸੇ ਇੱਕ ਟੈਰੀਟਰੀ ਦੀ ਨਹੀਂ, ਕਿਸੇ ਇੱਕ ਖਿੱਤੇ ਦੇ ਉੱਤੇ ਕਬਜ਼ੇ ਦੀ ਨਹੀਂ, ਇਹ ਸਟਰਗਲ ਵਰਲਡ ਆਰਡਰ ਚੇਂਜ ਕਰਨ ਦੀ ਆ। ਇਹ ਜਿਹੜਾ ਚਾਈਨਾ ਆ ਤੇ ਰਸ਼ੀਆ ਆ ਉਹ ਮਿਲ ਕੇ ਜਿਹੜਾ ਅਮਰੀਕਨ ਸੈਟਅਪ ਕੀਤਾ ਹੋਇਆ ਵਰਲਡ ਆਰਡਰ ਆ, ਡੈਮੋਕ੍ਰੇਸੀ ਬੇਸਡ, ਲਿਬਰਲ ਡੈਮੋਕ੍ਰੇਸੀ ਬੇਸਡ, ਓਪਨ ਮਾਰਕੀਟ ਬੇਸਡ, ਉਹਨੂੰ ਸਾਰੇ ਨੂੰ ਇਹ ਖਤਮ ਕਰਨਾ ਚਾਹੁੰਦੇ ਆ। ਤਾਂ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਡੋਨਲਡ ਟਰੰਪ ਦੀ ਪੋਲਿਸੀ ਆ ਉਹ ਬੇਸਿਕਲੀ ਜਿਹੜੀ ਚੀਜ਼ ਨੂੰ ਪਿਛਲਾ ਐਡਮਿਨਿਸਟ੍ਰੇਸ਼ਨ ਪ੍ਰੋਟੈਕਟ ਕਰਨ ਦੀ ਗੱਲ ਕਰ ਰਿਹਾ ਸੀ, ਤਾਂ ਡੋਨਲਡ ਟਰੰਪ ਦੀ ਇਹ ਪੋਲਿਸੀ ਸਾਰੀ ਆ ਉਸੇ ਅਟੈਕ ਨੂੰ, ਜਿਸ ਰੂਪ 'ਚ ਅਟੈਕ ਹੋ ਰਿਹਾ ਸੀ ਵੀ ਪ੍ਰੋਟੈਕਸ਼ਨਿਜ਼ਮ, ਫ੍ਰੀ ਮਾਰਕੀਟ ਨੂੰ ਬੰਦ ਕਰਨਾ, ਜਾਂ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਜਿਵੇਂ ਇਮੀਗ੍ਰੇਸ਼ਨ ਦੇ ਉੱਤੇ ਜਿਸ ਤਰ੍ਹਾਂ ਦੇ ਕਾਨੂੰਨ ਲਿਆਂਦੇ ਜਾ ਰਹੇ ਆ ਵੀ ਉਹ ਸਾਰੇ ਦੇ ਨਾਲ ਲਿਬਰਲ ਡੈਮੋਕ੍ਰੇਸੀ ਜਿਹੜੀ ਆ ਉਹਦੇ ਰਾਹ ਬੰਦ ਕਰਨੇ। ਤਾਂ ਇਹ ਸਾਰਾ ਕੁਝ ਜਿਹੜਾ ਆ ਜੋ ਪਿਛਲੀ ਐਡਮਿਨਿਸਟ੍ਰੇਸ਼ਨ ਕਹਿ ਰਹੀ ਸੀ ਅਟੈਕ ਹੋ ਰਹੇ ਨੇ, ਉਹ ਹੁਣ ਅਮਰੀਕਨ ਐਡਮਿਨਿਸਟ੍ਰੇਸ਼ਨ ਦੀ ਪੋਲਿਸੀ ਵੀ ਉਹੀ ਸਾਰਾ ਕੁਝ ਕਰ ਰਹੀ ਆ। ਤਾਂ ਇਹ ਸਾਰੇ ਦੇ ਵਿੱਚ ਜਿਹੜੇ ਅਮਰੀਕਨ ਅਲਾਈਸ ਆ ਉਹਨਾਂ ਦੇ ਨਾਲ ਜਿਹੜੇ ਰਿਲੇਸ਼ਨਸ ਆ ਉਹ ਬਹੁਤ ਜ਼ਿਆਦਾ ਲੋ ਲੈਵਲ ਤੱਕ ਚਲੇ ਗਏ ਆ। ਕੈਨੇਡਾ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ, ਸਾਰੇ ਯੂਰੋਪੀਅਨ ਯੂਨੀਅਨ ਮੁਲਕਾਂ ਦੇ ਹਵਾਲੇ ਨਾਲ ਅਸੀਂ ਗੱਲ ਕਰ ਰਹੇ ਹਾਂ। ਮਤਲਬ ਨਾਟੋ ਵਰਗੇ ਜਿਹੜੇ ਇੰਸਟੀਚਿਊਟ ਸੀ ਉਹ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਦਾ ਜਿਹੜਾ ਟਰਸਟ ਆ ਅਮਰੀਕਾ ਤੋਂ ਦੇ ਉੱਤੇ ਨਹੀਂ ਰਿਹਾ, ਜਿਹੜੇ ਉਹਦੇ ਮੈਂਬਰਸ ਨੇ। ਅੱਜ ਸਾਰਾ ਯੂਰਪ ਜਿਹੜਾ ਆ ਇਸ ਗੱਲ ਦੇ ਉੱਤੇ ਆ ਗਿਆ ਕਿ ਸਾਨੂੰ ਆਪਣੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਆਪ ਚੁੱਕਣੀ ਪੈਣੀ ਹੈ, ਤੇ ਫਰਾਂਸ ਇੱਕ ਵੱਡੀ ਤਾਕਤ ਵਜੋਂ ਉਹਨਾਂ ਦੇ ਵਿੱਚ ਉੱਭਰ ਰਿਹਾ ਹੈ। ਤੇ ਮਤਲਬ ਇਹ ਸਾਰੇ ਦੇ ਵਿੱਚ ਇੱਕ ਗੱਲ ਜਿਹੜੀ ਸਮਝਣੀ ਆ ਉਹ ਬੜੀ ਔਖੀ ਹੋ ਰਹੀ ਆ ਕਿ ਅਮਰੀਕਨ ਇੰਟਰਸਟ ਦੀ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਗੱਲ ਕਰਦੇ ਆ, ਪਰ ਇਹ ਪੋਲਿਸੀ ਕਿਤੇ ਨਾ ਕਿਤੇ ਮਤਲਬ ਸਾਰੀ ਦੁਨੀਆ ਨੂੰ ਉਹਨਾਂ ਦੇ ਖਿਲਾਫ ਇੱਕ ਧਿਰ ਵਜੋਂ ਖੜਾ ਕਰ ਰਹੀ ਆ। ਮਤਲਬ ਅੱਜ ਚਾਈਨਾ ਜਿਹੜਾ ਆ ਇਸ ਚੀਜ਼ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਬੇਸਿਕਲੀ ਪੋਲਿਟਿਕਸ ਆ, ਚਾਈਨਾ ਨੇ ਉਸ ਚੀਜ਼ ਨੂੰ ਕਰਨਾ ਹੀ ਹੈ ਕਿ ਚਾਈਨਾ ਇਸ ਗੱਲ ਦੇ ਉੱਤੇ ਆ ਕੇ ਬਾਕੀ ਸਾਰੇ ਮੁਲਕਾਂ ਨੂੰ ਇਹ ਗੱਲ ਕਹਿ ਰਿਹਾ ਕਿ ਦੇਖੋ ਜਿਹੜੇ ਉਹਨੇ ਵਰਡ ਯੂਜ਼ ਕੀਤੇ ਆ, ਇਟਸ ਲਾਈਕ ਅ ਬੁਲਿੰਗ, ਕਿ ਅਮਰੀਕਾ ਜਿਹੜਾ ਆ ਬੁਲਿੰਗ ਕਰਦਾ ਆ। ਇਹੀ ਜਿਹੜਾ ਨੈਰੇਟਿਵ ਆ ਉਹ ਪਹਿਲਾਂ ਤੋਂ ਚਾਈਨਾ ਪੇਸ਼ ਕਰਦਾ ਆ ਰਿਹਾ ਕਿ ਜਿਹੜਾ ਅਮਰੀਕਾ ਆ ਉਹ ਇੱਕ ਐਜ਼ ਅ ਬੁਲੀ ਵਾਂਗ ਦੁਨੀਆ ਦੇ ਬਾਕੀ ਮੁਲਕਾਂ ਨੂੰ ਟਰੀਟ ਕਰਦਾ।
ਤੁਹਾਨੂੰ ਯਾਦ ਹੋਣਾ ਕਿ ਜਿਹੜਾ ਇੰਡੀਅਨ ਫੋਰਨ ਮਿਨਿਸਟਰ ਐਸ ਜੈਸ਼ੰਕਰ ਆ, ਉਹ ਵੀ ਇਸੇ ਸੇਮ ਲਾਈਨ ਦੇ ਉੱਤੇ ਅਮਰੀਕਾ ਦਾ ਕ੍ਰਿਟਿਸਿਜ਼ਮ ਪਿਛਲੇ ਕੋਈ ਸਾਲਾਂ ਤੋਂ ਲਗਾਤਾਰ ਨੈਸ਼ਨਲ ਤੇ ਇੰਟਰਨੈਸ਼ਨਲ ਪਲੇਟਫਾਰਮਸ ਤੇ ਕਰਦਾ ਰਿਹਾ ਜੀ। ਇਹ ਸਾਰੇ ਦੇ ਵਿੱਚੋਂ ਬ੍ਰਿਕਸ ਵਰਗਾ ਜਿਹੜਾ ਇੰਸਟੀਚਿਊਟ ਆ ਉਹਨੂੰ ਬਿਲਡ ਅਪ ਕੀਤਾ ਜਾ ਰਿਹਾ ਦੂਜੇ ਪਾਸੇ, ਤੇ ਡੋਨਾਲਡ ਟਰੰਪ ਦੀ ਸਾਰੀ ਪੋਲਿਸੀ ਮਤਲਬ ਕਿਤੇ ਨਾ ਕਿਤੇ ਜਿਹੜਾ ਅਮਰੀਕਨ ਪ੍ਰਭਾਵ ਸੀ ਦੁਨੀਆ ਦੇ ਉੱਤੇ ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਡਿਲਿਊਟ ਕਰ ਰਹੀ ਆ, ਤੇ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਨੂੰ ਆਈਸੋਲੇਟ ਕਰ ਰਹੀ ਆ ਬਾਕੀ ਸਾਰੀ ਦੁਨੀਆ ਦੇ ਵਿੱਚੋਂ। ਤੇ ਇਹ ਉਦੋਂ ਹੋ ਰਿਹਾ ਜਦੋਂ ਅਸੀਂ ਜਾਣਦੇ ਕਿ ਚਾਈਨਾ ਨੇ ਬਹੁਤ ਜ਼ਿਆਦਾ ਪੈਸਾ ਆਪਣਾ ਇਨਵੈਸਟ ਕੀਤਾ ਹੋਇਆ ਆ ਪਿਛਲੇ ਕਈ ਸਾਲਾਂ ਤੋਂ ਦੁਨੀਆ ਦੇ ਵਿੱਚ ਇਨਰੋਡਸ ਬਿਲਡ ਕਰਨ ਦੇ ਲਈ, ਕਿ ਦੁਨੀਆ ਦੇ ਵਿੱਚ ਦੁਨੀਆ ਨੂੰ ਆਪਣੇ ਕਲਾਵੇ ਵਿੱਚ ਲੈਣ ਦੇ ਲਈ ਜੀ। ਜਿੱਥੇ ਮਤਲਬ ਉਸ ਕਲਾਵੇ ਨੂੰ ਜਾਂ ਚਾਈਨਾ ਦੀ ਉਸ ਅਪਰੋਚ ਨੂੰ ਜੇ ਕੋਈ ਰੋਕ ਰਿਹਾ ਸੀ ਤਾਂ ਉਹ ਰੋਕ ਰਿਹਾ ਸੀ ਅਮਰੀਕਨ ਪ੍ਰਭਾਵ। ਤੇ ਜਦੋਂ ਹੁਣ ਅਮਰੀਕਾ ਆਪਣੇ ਪੈਰ ਪਿੱਛੇ ਖਿੱਚ ਰਿਹਾ ਆ ਸਾਰੇ ਦੁਨੀਆ ਦੇ ਮੁਲਕਾਂ ਚੋਂ, ਤਾਂ ਚਾਈਨਾ ਜਿਹੜਾ ਉਹਨਾਂ ਪੈਸਾ ਇਨਵੈਸਟ ਕੀਤਾ ਹੋਇਆ ਆ ਇਹਨਾਂ ਸਾਰੇ ਮੁਲਕਾਂ ਚੋਂ, ਮੇਬੀ ਹੁਣ ਵਰਕ ਮਤਲਬ ਉਹਦੀ ਜ਼ਿਆਦਾ ਕਪੈਸਿਟੀ ਹੋ ਜਾਣੀ ਆ ਵਰਕ ਕਰਨ ਦੀ ਇਸ ਸਿਚੁਏਸ਼ਨ ਦੇ ਵਿੱਚ। ਤੇ ਇਹ ਸਾਰੇ ਦੇ ਚੱਲਦਿਆਂ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਜਿਹੜੀਆਂ ਨੈਗੋਸ਼ੀਏਸ਼ਨਸ ਨੇ ਉਹ ਹੁਣ ਡੋਨਾਲਡ ਟਰੰਪ ਦੇ ਲਈ ਇੱਕ ਐਡਮਿਨਿਸਟ੍ਰੇਸ਼ਨ ਦੇ ਲਈ ਇੱਕ ਵੱਡਾ ਟੈਸਟ ਆ ਕਿ ਇਹ ਨੈਗੋਸ਼ੀਏਸ਼ਨਸ ਦੇ ਵਿੱਚੋਂ ਕੁਛ ਨਾ ਕੁਛ ਉਹਨਾਂ ਨੂੰ ਅਮਰੀਕਾ ਦੇ ਲਈ ਹਾਸਲ ਕਰਨਾ ਪੈਣਾ ਆ, ਕਿਉਂਕਿ ਜਿਹੜੀ ਚੀਜ਼ ਉਹਨਾਂ ਨੇ ਕਹੀ ਹੈ ਕਿ ਮੈਂ ਅਮਰੀਕਾ ਦੇ ਵਿੱਚ ਦੁਬਾਰਾ ਇੰਡਸਟਰੀ ਲਿਆਉਣੀ ਚਾਹੁੰਦਾ ਜਿਹਦੇ ਨਾਲ ਵੱਧ ਜੋਬਸ ਹੋਣ, ਉਹ ਹੁਣ ਮਤਲਬ ਚੀਜ਼ਾਂ ਕਿਵੇਂ ਉਹਨਾਂ ਦੇ ਰਜੀਮ ਦੇ ਆਈ ਥਿੰਕ ਹੁਣ ਅਗਲੇ ਕੁਛ ਮਹੀਨੇ ਲੰਘ ਗਏ ਆ, 4 ਸਾਲਾਂ ਦਾ ਰਜੀਮ ਆ, ਤੇ ਉਹ 4 ਸਾਲਾਂ ਦੇ ਰਜੀਮ ਦੇ ਵਿੱਚ ਉਹ ਕਿਵੇਂ ਉਹਨੂੰ ਲੈ ਕੇ ਆਉਂਦੇ ਆ ਤੇ ਨੈਗੋਸ਼ੀਏਸ਼ਨਸ ਜਿਹੜੀਆਂ ਉਹ ਕਰ ਰਹੇ ਆ ਉਹਦੇ ਚੋਂ, ਕਿਉਂਕਿ ਕੰਟਰੀਜ਼ ਜਿਹੜੀਆਂ ਆ ਉਹਨਾਂ ਦੇ ਕੋਲ ਕੀ ਆ ਦੇਣ ਨੂੰ ਜ਼ਿਆਦਾ ਕੁਛ ਅਮਰੀਕਾ ਨੂੰ। ਅਮਰੀਕਾ ਆਲਰੇਡੀ ਇਸ ਟਾਈਮ ਦੁਨੀਆ ਦੀ ਸੁਪਰ ਪਾਵਰ ਆ ਜੇ ਤੁਸੀਂ ਡਾਲਰ ਦੀ ਗੱਲ ਕਰੋ, ਪਰ ਉਹ ਹੁਣ ਮਤਲਬ ਕੀ ਉਹਨਾਂ ਤੋਂ ਲੈ ਸਕਦੇ ਆ। ਅਫਰੀਕਾ ਵਰਗੀਆਂ ਜਿਹੜੇ ਕੁਝ ਗਰੀਬ ਮੁਲਕ ਨੇ ਉਹਨਾਂ ਤੋਂ ਅਮਰੀਕਾ ਕੀ ਲੈ ਸਕਦਾ, ਤਾਂ ਉਹ ਨੈਗੋਸ਼ੀਏਸ਼ਨਸ ਕਿਵੇਂ ਦੀਆਂ ਚੱਲਦੀਆਂ ਨੇ ਉਹਦੇ ਤੇ ਹੁਣ ਜ਼ਰੂਰ ਆਈ ਥਿੰਕ ਉਹ ਇੱਕ ਵੱਡਾ ਟੈਸਟ ਆ। ਮੈਨੂੰ ਜੋ ਮੇਰਾ ਐਨਾਲਿਸਿਸ ਆ ਕਿ ਕੱਢਣ ਪਾਉਣ ਨੂੰ ਉਹਨਾਂ ਨੈਗੋਸ਼ੀਏਸ਼ਨਸ ਚੋਂ ਅਮਰੀਕਾ ਦੇ ਲਈ ਕੁਛ ਜ਼ਿਆਦਾ ਨਹੀਂ ਹੋਣਾ ਆ ਉਹਨਾਂ ਮੁਲਕਾਂ ਤੋਂ, ਜ਼ਿਆਦਾਤਰ ਮੁਲਕਾਂ ਤੋਂ, ਤੇ ਵੀ ਉਹਦੇ ਚੋਂ ਪਰ ਹੁਣ ਉਹ ਕਿਵੇਂ ਉਹਨੂੰ ਮਤਲਬ ਡਿਫਾਈਨ ਕਿਵੇਂ ਕਰਦੇ ਆ ਟਰੰਪ ਐਡਮਿਨਿਸਟ੍ਰੇਸ਼ਨ। ਪਰ ਜਿਹੜੀ ਇੱਕ ਗੱਲ ਵੀ ਟਰੰਪ ਐਡਮਿਨਿਸਟ੍ਰੇਸ਼ਨ ਇਸ ਟਾਈਮ, ਕਿਉਂਕਿ ਐਲਨ ਮਸਕ ਬਾਰੇ ਗੱਲ ਸੀ ਕਿ ਉਹਦਾ ਕਾਫੀ ਪ੍ਰਭਾਵ ਆ, ਪਰ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਇਹ ਸਾਰੀ ਨਵੀਂ ਪੋਲਿਸੀ ਆ ਉਹਦਾ ਐਲਨ ਮਸਕ ਦੀ ਕੰਪਨੀ ਦੇ ਉੱਤੇ ਕਾਫੀ ਵੱਡਾ ਅਸਰ ਦਿਖ ਰਿਹਾ ਹੈ, ਟੈਸਲਾ ਦੇ ਉੱਤੇ। ਮਤਲਬ ਕੈਨੇਡਾ ਦੇ ਵਿੱਚ ਤਾਂ ਆਲਰੇਡੀ ਕਿੰਨਾ ਕੁਛ ਚੱਲ ਰਿਹਾ ਵੀ ਟੈਸਲਾ ਦਾ ਬਾਇਕਾਟ ਕਰੋ, ਪਰ ਟੈਸਲਾ ਦੀ ਕਾਫੀ ਵੱਡੀ ਮਾਰਕੀਟ ਸੀ ਕੈਨੇਡਾ ਦੇ ਵਿੱਚ। ਤੇ ਮਤਲਬ ਇਸ ਵੀ ਉਹ ਇੱਕ ਬਿਜ਼ਨਸਮੈਨ ਆ ਤੇ ਉਹਦਾ ਇਹ ਡਿਸੀਜਨ ਮੈਨੂੰ ਲੱਗਦਾ ਨਹੀਂ ਹੋ ਸਕਦਾ ਵੀ ਹੁਣ ਮਤਲਬ, ਕਿਉਂਕਿ ਕਿਹੜੇ ਸਲਾਹਕਾਰ ਨੇ ਜਿਹੜੇ ਡੋਨਾਲਡ ਟਰੰਪ ਦੇ ਇਹਨਾਂ ਡਿਸੀਜਨਸ ਨੂੰ ਪ੍ਰਭਾਵਿਤ ਕਰ ਰਹੇ ਆ। ਇਹ ਇੱਕ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਦੇ ਵਿੱਚ ਜਿਹੜੀਆਂ ਇਹ ਗੱਲਾਂ ਆ ਇਹ ਸਾਹਮਣੇ ਆਉਣ, ਮਤਲਬ ਉਦੋਂ ਤੱਕ ਅਸੀਂ ਅੰਦਾਜ਼ੇ ਲਾ ਸਕਦੇ ਹਾਂ, ਪਰ ਜਦੋਂ ਗੱਲਾਂ ਸਾਹਮਣੇ ਆਉਂਦੀਆਂ, ਕਿਉਂਕਿ ਜਦੋਂ ਚੀਜ਼ਾਂ ਵਾਪਰ ਜਾਂਦੀਆਂ ਆ 15-20 ਸਾਲਾਂ ਬਾਅਦ ਗੱਲਾਂ ਸਾਹਮਣੇ ਆਉਂਦੀਆਂ, ਫਿਰ ਕਹਾਣੀ ਪੂਰੀ ਤਰ੍ਹਾਂ ਸਮਝ ਆਉਂਦੀ ਹੁੰਦੀ ਆ ਕਿ ਕਿੱਥੋਂ ਕਿਹੜੀ ਚੀਜ਼ ਕਿਵੇਂ ਚੱਲ ਰਹੀ ਸੀ। ਜੀ ਬਿਲਕੁਲ, ਨਹੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਹੜੀ ਇਹ ਸਾਰੀ ਗੱਲ ਹੈ ਕਿਵੇਂ ਅਨਫੋਲਡ ਹੁੰਦੀ ਹੈ, ਤੇ ਉਮੀਦ ਤੇ ਅਰਦਾਸ ਇਹੀ ਹੈ ਵੀ ਇਹ ਫॉर द ਵਰਸਟ ਵਾਲੇ ਪਾਸੇ ਨੂੰ ਨਾ ਜਾਵੇ, ਉਨੀ ਗੱਲ ਨਾ ਵਧੇ ਕਿ ਜਿਹੜਾ ਆਮ ਲੋਕਾਂ ਦਾ, ਭਾਵੇਂ ਉਹ ਅਮਰੀਕਾ ਦੇ ਵਿੱਚ ਹੋਣ, ਇੱਥੇ ਵੀ ਹੁਣ ਜਦੋਂ ਅਸੀਂ ਅਮਰੀਕਾ ਕੈਨੇਡਾ 'ਚ ਦੇਖ ਰਹੇ ਹਾਂ ਪ੍ਰਾਈਸਿਸ, ਆਮ ਜਿਹੜੀਆਂ ਤੁਹਾਡੀਆਂ ਲੋੜ ਵਾਲੀਆਂ ਚੀਜ਼ਾਂ ਨੇ, ਗਰੋਸਰੀਜ਼ ਤੋਂ ਲੈ ਕੇ ਹਰ ਇੱਕ ਚੀਜ਼ ਦੀ ਜਿਹੜੀ ਪ੍ਰਾਈਸ ਹੈ ਉਹ ਵੱਧਦੀ ਹੋਈ ਨਜ਼ਰ ਆ ਰਹੀ ਹੈ। ਕਿਤੇ 20% ਤੋਂ 40% ਤੱਕ ਦਾ ਰਾਈਜ਼ ਇਸ ਵਕਤ ਦੇਖਿਆ ਜਾ ਰਿਹਾ ਹੈ। ਵੀ ਇਹ ਇਨਫਲੇਸ਼ਨ ਜਾਂ ਗੱਲ ਰਿਸੈਸ਼ਨ ਵੱਲ ਨੂੰ ਨਾ ਜਾਵੇ ਅਮਰੀਕਾ ਦੇ ਵਿੱਚ ਵੀ, ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਬਾਹਰ ਵੀ, ਇਹੀ ਅਰਦਾਸ ਤੇ ਆਸ ਹੈਗੀ ਹੈ।